ਜਿਹੜਾ ਕੌਮਾਂ ਦਾ ਇਤਿਹਾਸ ਹੁੰਦਾ ਇਹਦੇ ਵਿੱਚ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ। ਨੀਤੀਗਤ ਫੈਸਲੇ ਜਿਹਨੂੰ ਕਹਿੰਦੇ ਆ ਉਹ ਬਦਲਨੇ ਉਹ ਲੈਣੇ ਜ਼ਰੂਰੀ ਹੈ। ਸੋਹਣਾ ਕਿਤਾਬ ਆ ਲਾਲਾ ਦੌਲਤ ਰਾਏ ਵਾਲੀ ਆਰੀਆ ਸਮਾਜੀ ਨੇ ਲਿਖੀ ਹੈ। ਇਦਾਂ ਦੀਆਂ ਬੜੀਆਂ ਕਿਤਾਬਾਂ, ਇਹਨਾਂ ਸਾਰੀਆਂ ਕਿਤਾਬਾਂ ਨੂੰ ਲਿਖਣ ਵਾਲੇ ਨੇ ਹਮੇਸ਼ਾ ਆਪਦੇ ਨਜ਼ਰੀਏ ਤੋਂ ਗੱਲਾਂ ਨੂੰ ਲਿਖਿਆ। ਦੁਨੀਆ ਧਰਤੀ ਉੱਤੇ ਕਿਤਾਬਾਂ ਲਿਖੀਆਂ ਗਈਆਂ ਨੇ, ਉਹ ਨਿਰਪੱਖ ਨਿਰਪੁੱਖ ਕੋਈ ਨਹੀਂ ਹੈਗੀਆਂ। ਉਹ ਲਿਖਣ ਵਾਲੇ ਨੇ ਪਹਿਲਾਂ ਹੀ ਮਿਥਿਆ ਹੁੰਦਾ ਵੀ ਕਿਵੇਂ ਲਿਖਣੀ। ਜਿਹੜਾ ਆਰੀਅਨ ਨਸਲ ਵਾਲਿਆਂ ਨੇ ਜਿੰਨੇ ਗ੍ਰੰਥ ਲਿਖੇ ਭਾਰਤ ਵਿੱਚ, ਉਹ ਸਾਡੇ ਇੱਥੇ ਭਾਰਤ ਦੇ ਅਸਲ ਗ੍ਰੰਥ ਮੰਨੇ ਜਾਂਦੇ ਨੇ, ਜਦੋਂ ਕਿ ਉਹ ਸਾਰੇ ਲਿਖੇ ਹੀ ਆਰੀਅਨ ਨਸਲ ਵਾਲਿਆਂ ਨੇ ਆਪਦੇ ਹਿਸਾਬ ਨਾਲ ਨੇ। ਸਾਡੀ ਕੌਮ ਨੂੰ ਇਹ ਚਾਹੀਦਾ ਵੀ ਵਿਦਵਾਨਾਂ ਦੀ ਇੱਕ ਟੀਮ ਬਣਾਈ ਜਾਵੇ ਜਿਹੜੀ ਇਹਨਾਂ ਸਾਰੇ ਲੇਖਾਂ ਦੇ, ਇਹਨਾਂ ਸਾਰੀਆਂ ਕਿਤਾਬਾਂ ਦੇ ਬਾਰੇ ਘੋਖ ਪੜਤਾਲ ਕਰੇ, ਤਾਂ ਕਿ ਅਸੀਂ ਸਹੀ ਸੱਚੀ ਗੱਲ ਹੈ ਜਿਹੜੀ ਉਹ ਰੱਖ ਸਕੀਏ, ਤੇ ਜਿਹੜੀ ਗੱਲ ਠੀਕ ਨਹੀਂ, ਜਿਹੜੀ ਇਤਿਹਾਸਕ ਤੌਰ ਤੇ ਜਾਂ ਫਲਸਫੇ ਦੇ ਤੌਰ ਤੇ ਸਿੱਖ ਇਤਿਹਾਸ ਦੇ ਨਜ਼ਰੀਏ ਤੋਂ ਠੀਕ ਨਹੀਂ ਹੈਗੀ, ਉਹਨੂੰ ਛੱਡੀਏ। ਸਾਡੇ 5 ਸਦੀਆਂ ਦਾ ਜਿਹੜਾ ਇਤਿਹਾਸ ਆ ਨਾ ਸਿੱਖ ਕੌਮ ਦਾ, 1469 ਤੋਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਦਾ, ਸਿੱਖੀ ਅਤੇ ਸਿੱਖਾਂ ਉੱਤੇ ਹੋਏ ਹਰ ਹਮਲੇ ਪਿੱਛੇ, ਹਰ ਧੱਕੇ ਜਾਂ ਧੋਖੇ ਪਿੱਛੇ ਸਿੱਧਾ ਜਾਂ ਅਸਿੱਧਾ ਹਿੰਦੂ ਦਾ ਹੱਥ ਜ਼ਰੂਰ ਸੀ। ਪਹਿਲੋਂ ਵਾਲੀਆਂ ਗੱਲਾਂ ਤਾਂ ਵੱਖਰੀਆਂ ਰਹੀਆਂ। 1947 ਤੋਂ ਬਾਅਦ ਜਿਸ ਤਰੀਕੇ ਨਾਲ ਹਿੰਦੂ ਮਾਨਸਿਕਤਾ ਨੇ ਸਿੱਖੀ ਨੂੰ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਹੋਇਆ, ਟਾਰਗੇਟ ਕਿਲਿੰਗ ਵਾਂਗੂ ਨਾ, ਉਹਨਾਂ ਨੇ ਨਿਸ਼ਾਨਾ ਮਿਥਿਆ ਹੋਇਆ ਵੀ ਇਹਨਾਂ ਦਾ ਖੁਰਾ ਖੋਜ ਮਟਾਉਣਾ। ਉਹ ਤਾਕਤਾਂ ਨੂੰ ਸ਼ਹਿ ਦਿਓ ਜਿਹੜੀਆਂ ਸਿੱਖਾਂ ਦੇ ਬੱਚਿਆਂ ਕੋਲੋਂ ਸਿੱਖੀ ਖੋਹ ਲੈਣ। ਉਹ ਗੱਲਾਂ ਕਰੋ ਜਿਹਦੇ ਨਾਲ ਸਿੱਖ ਜਿਹੜੇ ਆ ਸਿੱਖੀ ਨੂੰ ਤਿਆਗ ਦੇਣ, ਕ੍ਰਿਸਚੀਅਨ ਬਣ ਜਾਣ, ਸਰਸੇ ਜਾਣ ਲੱਗ ਜਾਣ, ਬਿਆਸ ਜਾਣ ਲੱਗ ਜਾਣ, ਦੇਹਧਾਰੀ ਗੁਰੂ ਨਾਮ ਦੇ ਚੱਕਰਾਂ 'ਚ ਫਸ ਜਾਣ, ਅਖੌਤੀ ਡੇਰਾਵਾਦ ਸਾਧਵਾਦ 'ਚ ਫਸ ਜਾਣ। ਚਲੋ ਨਸ਼ੇੜੀ ਬਣਾ ਚੱਲੋ, ਕੁਛ ਮਰਜ਼ੀ ਕਰੋ, ਪਰ ਸਿੱਖਾਂ ਨੂੰ ਖੋਰੋ, ਸਿੱਖੀ ਨੂੰ ਖੋਰੋ। ਮੈਂ ਕਹਿੰਦਾ ਮੁਸਲਮਾਨ ਫੇਰ ਚੰਗੇ ਸੀਗੇ ਜੇ ਉਹ ਕਹਿੰਦੇ ਸੀਗੇ ਵੀ ਜਿੱਥੇ ਸਿੱਖ ਮਿਲਦਾ ਮਾਰ ਦਿਓ, ਖੁਰਾ ਖੋਜ ਮਟਾਉਣਾ। ਐਲਾਨ ਕਰਕੇ ਤਾਂ ਆਉਂਦੇ ਸੀ ਤੇ ਉਹ ਜਿਹਾ ਸੀ ਉਹਨੂੰ ਟੱਕਰ ਲੈਂਦੇ ਸੀ। ਹਿੰਦੂ ਤਾਂ ਸਾਡੇ ਕਹਿੰਦੇ ਸਿੱਖ ਤਾਂ ਸਾਡੇ ਭਰਾ ਨੇ ਜੀ, ਸਿੱਖ ਤਾਂ ਹਿੰਦੂਆਂ ਚੋਂ ਹੀ ਨਿਕਲੇ ਆ, ਇੱਕੋ ਹੀ ਗੱਲ ਹੈ ਜੀ, ਕੋਈ ਗੱਲ ਨਾਲੇ ਮਾਰੀ TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਖਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦਿਨਾਂ ਦੇ ਵਿੱਚ ਆਪਾਂ ਆਪਣੀ ਸਾਰੀ ਕੌਮ ਦਸ਼ਮੇਸ਼ ਪਾਤਸ਼ਾਹ ਦਾ ਜਿਹੜਾ ਇਤਿਹਾਸ ਆ, ਅਨੰਦਪੁਰ ਸਾਹਿਬ ਦੇ ਕਿਲੇ ਦੇ ਘੇਰੇ ਤੋਂ ਲੈ ਕੇ ਜੋ ਇਤਿਹਾਸ ਪਰਿਵਾਰ ਵਿਛੋੜੇ ਦਾ, ਚਮਕੌਰ ਦੀ ਗੜੀ ਦਾ, ਮਾਛੀਵਾੜੇ ਦਾ, ਆਲਮਗੀਰ ਸਾਹਿਬ ਦਾ ਤੇ ਉਧਰ ਸਰਹੰਦ ਦਾ, ਇਹਦੇ ਨਾਲ ਆਪਣੀ ਕੌਮ ਅੱਜ ਇਹਨਾਂ ਦਿਨਾਂ ਦੇ ਵਿੱਚ ਇਮੋਸ਼ਨਲ ਤੌਰ ਤੇ, ਭਾਵਨਾਤਮਕ ਤੌਰ ਤੇ ਬਹੁਤ ਜ਼ਿਆਦਾ ਜੁੜੀ ਹੁੰਦੀ ਹੈ। ਉਂਝ ਤਾਂ ਆਪਾਂ ਸਾਰਾ ਵਕਤ ਜਿਹੜਾ ਆਪਣਾ ਸਾਰਾ ਸਾਲ ਹੀ ਸ਼ਹੀਦਾਂ ਨੂੰ, ਯੋਧਿਆਂ ਨੂੰ, ਕੌਮ ਦੇ ਇਤਿਹਾਸ ਨੂੰ, ਨਾਇਕਾਂ ਨੂੰ ਚੇਤੇ ਕਰਦੇ ਰਹਿੰਦੇ ਆ, ਪਰ ਇਹ ਦਿਨ ਜਿਹੜੇ ਦਸੰਬਰ ਦੇ ਆਖਰੀ ਹੁੰਦੇ ਆ, ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਕੌਮ ਦਿਹਾੜੇ ਮਨਾਉਂਦੀ ਆ। ਹਰ ਸਾਲ ਚਮਕੌਰ ਸਾਹਿਬ ਦੇ ਵਿੱਚ ਤੇ ਸਰਹੰਦ ਦੇ ਵਿੱਚ ਵੱਡੇ ਸਮਾਗਮ ਵੀ ਹੁੰਦੇ ਆ। ਹੋਰ ਵੀ ਸਾਰੇ ਗੁਰਧਾਮਾਂ 'ਚ ਵੱਡੀਆਂ ਜਿਹੜੀਆਂ ਇਕੱਤਰਤਾਵਾਂ ਸੰਗਤਾਂ ਜੁੜਦੀਆਂ ਨੇ, ਦੀਵਾਨ ਸਜਦੇ ਆ, ਗੁਰਮਤ ਦੀਆਂ ਧਰਮ ਦੀਆਂ ਗੱਲਾਂ ਹੁੰਦੀਆਂ ਤੇ ਪ੍ਰਚਾਰਕ ਪਹੁੰਚਦੇ ਆ, ਰਾਗੀ ਢਾਡੀ ਕਥਾਕਾਰ, ਤੇ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਹੁੰਦਾ, ਇਹਦੇ ਬਾਰੇ ਅਸੀਂ ਆਪਣੀ ਕੌਮ ਜਿਹੜੀ ਆ ਉਹ ਕਿੰਨਾ ਕੁ ਇਹਦੇ ਵਿੱਚ ਸਾਰਥਕ ਪਾ ਰਹੀ ਆ ਤੇ ਕਿੰਨਾ ਕੁ ਆਪਾਂ ਨੂੰ ਹੋਰ ਕਰਨਾ ਚਾਹੀਦਾ, ਇਹ ਵੀ ਸਾਡਾ ਚਰਚਾ ਦਾ ਵਿਸ਼ਾ ਹੋਣਾ ਚਾਹੀਦਾ। ਮਤਲਬ ਜੋ ਕੁਝ ਅਸੀਂ ਕਰ ਰਹੇ ਹਾਂ ਇਹਦੇ ਕਿੰਨੇ ਕੁ ਸਾਨੂੰ ਲਾਭ ਹੋ ਰਹੇ ਨੇ, ਤੇ ਜਿਹੜੇ ਚੀਜ਼ਾਂ ਦੇ ਲਾਭ ਹੋ ਰਹੇ ਨੇ ਉਹ ਹੋਰ ਵਧਾਈਏ, ਤੇ ਜਿਹੜੀਆਂ ਚੀਜ਼ਾਂ ਦੇ ਸਾਨੂੰ ਲਾਭ ਨਹੀਂ ਹੋ ਰਹੇ ਉਹਨਾਂ ਦੀ ਥਾਂ ਤੇ ਨਵੀਂ ਚੀਜ਼ ਕਿਹੜੀ ਲੈ ਕੇ ਆਈਏ। ਉਹ ਜਿਹੜਾ ਕੌਮਾਂ ਦਾ ਇਤਿਹਾਸ ਹੁੰਦਾ ਇਹਦੇ ਵਿੱਚ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ। ਨੀਤੀਗਤ ਫੈਸਲੇ ਜਿਹਨੂੰ ਕਹਿੰਦੇ ਆ ਉਹ ਬਦਲਨੇ ਉਹ ਲੈਣੇ ਜ਼ਰੂਰੀ ਹੈ। ਮੈਂ ਤਾਂ ਬਹੁਤ ਖੁੱਲੇ ਜੇ ਦਿਲ ਨਾਲ ਸੋਚਦਾ ਹੁੰਦਾ। ਪਿੱਛੇ ਜੇ ਸਾਡੇ ਪੰਥ ਵਿੱਚ ਇੱਕ ਚਰਚਾ ਹੋਈ, ਕਿਤਾਬ ਆ ਲਾਲਾ ਦੌਲਤ ਰਾਏ ਆਰੀਆ ਸਮਾਜੀ ਦੀ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ, ਤੇ ਏਦਾਂ ਦੀਆਂ ਕਿਤਾਬਾਂ ਜਾਂ ਏਦਾਂ ਦੇ ਬਹੁਤ ਸਾਰੇ ਲੇਖ ਆ ਜਿਹੜੇ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਦਸ਼ਮੇਸ਼ ਪਾਤਸ਼ਾਹ ਦੇ ਬਾਰੇ ਛਪੇ ਹੋਏ ਹੈਗੇ।
ਤੇ ਸਾਡੀ ਕੌਮ ਨੂੰ ਇਹ ਚਾਹੀਦਾ ਵੀ ਵਿਦਵਾਨਾਂ ਦੀ ਇੱਕ ਟੀਮ ਬਣਾਈ ਜਾਵੇ, ਜਿਹੜੀ ਇਹਨਾਂ ਸਾਰੇ ਲੇਖਾਂ ਦੇ, ਇਹਨਾਂ ਸਾਰੀਆਂ ਕਿਤਾਬਾਂ ਦੇ ਬਾਰੇ ਘੋਖ ਪੜਤਾਲ ਕਰੇ, ਤਾਂ ਕਿ ਅਸੀਂ ਸਹੀ ਸਹੀ ਸੱਚੀ ਸੱਚੀ ਗੱਲ ਹੈ ਜਿਹੜੀ ਉਹ ਰੱਖ ਸਕੀਏ। ਤੇ ਜਿਹੜੀ ਗੱਲ ਠੀਕ ਨਹੀਂ, ਜਿਹੜੀ ਇਤਿਹਾਸਕ ਤੌਰ ਤੇ ਜਾਂ ਫਲਸਫੇ ਦੇ ਤੌਰ ਤੇ ਸਿੱਖ ਇਤਿਹਾਸ ਦੇ ਨਜ਼ਰੀਏ ਤੋਂ ਠੀਕ ਨਹੀਂ ਹੈਗੀ, ਉਹਨੂੰ ਛੱਡੀਏ। ਪਿਕ ਐਂਡ ਚੂਜ਼, ਇਹ ਗੱਲ ਮੈਂ ਕਿਉਂ ਕਹਿ ਰਿਹਾ ਪਿਕ ਐਂਡ ਚੂਜ਼? ਅਗਲਾ ਕਹਿੰਦਾ ਜੀ ਤੁਸੀਂ ਤਾਂ ਏਦਾਂ ਕਰ ਲਾਂਗੇ। ਉਹਨਾਂ ਕਿਤਾਬ ਆ ਲਾਲਾ ਦੌਲਤ ਰਾਏ ਵਾਲੀ, ਆਰੀਆ ਸਮਾਜੀ ਨੇ ਲਿਖੀ ਹੈ, ਇਦਾਂ ਦੀਆਂ ਬੜੀਆਂ ਕਿਤਾਬਾਂ ਨੇ। ਇਹਨਾਂ ਸਾਰੀਆਂ ਕਿਤਾਬਾਂ ਨੂੰ ਲਿਖਣ ਵਾਲੇ ਨੇ ਹਮੇਸ਼ਾ ਆਪਦੇ ਨਜ਼ਰੀਏ ਤੋਂ ਗੱਲਾਂ ਨੂੰ ਲਿਖਿਆ ਹੁੰਦਾ, ਤੇ ਆਪਣੀ ਕੌਮ ਨੂੰ ਅਜੇ ਵੀ ਬਹੁਤੇ ਲੋਕਾਂ ਨੂੰ ਇਹ ਸਮਝ ਨਹੀਂ ਹੈਗੀ, ਇਹ ਅਕਲ ਨਹੀਂ ਆਈ। ਅਸੀਂ ਕਿਤਾਬਾਂ ਦੀ ਦੁਨੀਆ 'ਚ ਵੜ ਗਏ। ਪਹਿਲੋਂ ਚਲੋ ਸਿੱਖ ਸੰਘਰਸ਼ ਨਾਲ ਜੁੜੇ ਤਾਂ ਸਿੱਖ ਸੰਘਰਸ਼ ਵਿੱਚੋਂ ਇੱਕ ਸਮਝ ਬਣੀ, ਉਹ ਸਮਝ ਦੇ ਵਿੱਚੋਂ ਇਹ ਸਮਝ ਵੀ ਬਣੀ, ਬਹੁਤ ਸਾਰੀਆਂ ਗੱਲਾਂ ਨੂੰ ਸਿੱਖਿਆ ਅਸੀਂ। ਇੱਕ ਇਹ ਸਮਝ ਵੀ ਬਣੀ, ਜਿੰਨੀਆਂ ਧਰਤੀ ਉੱਤੇ ਕਿਤਾਬਾਂ ਲਿਖੀਆਂ ਗਈਆਂ ਨੇ ਉਹ ਨਿਰਪੱਖ ਨਿਰਪੁੱਖ ਕੋਈ ਨਹੀਂ ਹੈਗੀਆਂ। ਉਹ ਲਿਖਣ ਵਾਲੇ ਨੇ ਪਹਿਲਾਂ ਹੀ ਮਿਥਿਆ ਹੁੰਦਾ ਵੀ ਕਿਵੇਂ ਲਿਖਣੀ, ਮਤਲਬ ਜਿਹਨੇ ਰਾਮਾਇਣ ਲਿਖੀ ਆ ਉਹਨੇ ਪਹਿਲਾਂ ਹੀ ਮਿਥ ਲਿਆ ਸੀ ਵੀ ਰਾਵਣ ਨੂੰ ਜਾਂ ਭਾਰਤ ਦੇ ਮੂਲ ਵਾਸੀਆਂ ਨੂੰ ਖਲਨਾਇਕ ਦਰਸਾਉਣਾ, ਰਾਮਚੰਦਰ ਤੇ ਹੋਰ ਸਾਰੇ ਜਿਹੜੇ ਨੇ ਉਹ ਆਪਾਂ ਨਾਇਕ ਬਣਾਉਣੇ, ਕਿਉਂਕਿ ਉਹ ਆਰੀਅਨ ਨਸਲ ਦੇ ਨੇ। ਆਰੀਅਨ ਨਸਲ ਵਾਲੇ ਜਿਹੜੇ ਨੇ ਉਹ ਚੰਗਾ ਕਰਨ ਮਾੜਾ ਕਰਨ ਉਹਨਾਂ ਦਾ ਠੀਕ ਹੀ ਠੀਕ ਆ। ਰਾਵਣ ਜਾਂ ਜਿਹੜੇ ਭਾਰਤੀ ਲੋਕ ਨੇ, ਮੂਲ ਵਾਸੀ ਲੋਕ ਨੇ, ਉਹ ਜਿੰਨਾ ਮਰਜ਼ੀ ਸਹੀ ਕਰਨ, ਉਹਨਾਂ ਨੂੰ ਆਪਾਂ ਗਲਤ ਦਰਸਾਉਣਾ। ਇਹ ਮਿਥ ਕੇ ਜਦੋਂ ਲਿਖਿਆ ਜਾਊਗਾ ਫਿਰ ਉਹ ਨਿਰਪੱਖਤਾ ਵਾਲਾ ਪੰਛੀ ਕਿੱਧਰ ਉੱਡ ਗਿਆ ਜੀ। ਇਵੇਂ ਮਹਾਭਾਰਤ, ਇਵੇਂ ਹੋਰ ਜਿਹੜੀਆਂ ਪੁਰਾਤਨ ਪੁਰਾਣਕ ਗਥਾਵਾਂ ਕਥਾਵਾਂ ਜੋ ਵੀ ਕੁਝ ਹੈ, ਉਹ ਲਿਖਣ ਵਾਲੇ ਦੀ ਮਰਜ਼ੀ ਤੇ ਹੈ। ਜੇ ਲਿਖਣ ਵਾਲਾ ਆਰੀਅਨ ਨਸਲ ਦਾ ਸੀ, ਜਿਹਨੂੰ ਅੱਜ ਆਪਾਂ ਹਿੰਦੂ ਕਹਿੰਦੇ ਆ, ਇਹਦਾ ਓਰੀਜਨਲ ਸ਼ਬਦ ਆਰੀਅਨ ਨਸਲ ਆ, ਜਿਹਦੇ ਬਾਰੇ ਇਹ ਇਤਿਹਾਸਕਾਰ ਜਾਂ ਜਿਹੜੇ ਖੋਜੀ ਨੇ ਉਹ ਕਹਿੰਦੇ ਆ ਵੀ ਜਰਮਨ ਤੋਂ, ਕੋਈ ਕਹਿੰਦਾ ਵੀ ਵੋਲਗਾ ਨਦੀ ਤੋਂ ਤੁਰੇ। ਇੱਕ ਕਿਤਾਬ ਵੀ ਬੜੀ ਮਸ਼ਹੂਰ ਆ, ਵੋਲਗਾ ਸੇ ਗੰਗਾ ਤੱਕ, ਵੋਲਗਾ ਤੋਂ ਗੰਗਾ ਤੱਕ, ਪੰਜਾਬੀ 'ਚ ਵੀ ਆ, ਇੰਗਲਿਸ਼ 'ਚ ਵੀ ਆ, ਹਿੰਦੀ 'ਚ ਵੀ ਆ, ਰਾਹੁਲ ਸੰਕਰਾਇਣ ਦੀ, ਪੰਡਤ ਜੀ ਦੀ। ਤੋ ਜਿਹੜਾ ਆਰੀਅਨ ਨਸਲ ਵਾਲਿਆਂ ਨੇ ਜਿੰਨੇ ਗ੍ਰੰਥ ਲਿਖੇ ਭਾਰਤ ਵਿੱਚ, ਉਹ ਸਾਡੇ ਇੱਥੇ ਭਾਰਤ ਦੇ ਅਸਲ ਗ੍ਰੰਥ ਮੰਨੇ ਜਾਂਦੇ ਨੇ, ਜਦੋਂ ਕਿ ਉਹ ਸਾਰੇ ਲਿਖੇ ਹੀ ਆਰੀਅਨ ਨਸਲ ਵਾਲਿਆਂ ਨੇ ਆਪਦੇ ਹਿਸਾਬ ਨਾਲ ਨੇ। ਜਿਨ੍ਹਾਂ ਨੂੰ ਦੇਵਤੇ ਬਣਾਉਣਾ ਸੀ, ਜਿਨ੍ਹਾਂ ਨੂੰ ਮਹਾਨ ਬਣਾਉਣਾ ਸੀ, ਉਹਨਾਂ ਨੂੰ ਬਣਾ ਲਿਆ, ਤੇ ਜਿਨ੍ਹਾਂ ਨੂੰ ਵਿਲਨ ਬਣਾਉਣਾ ਸੀ, ਖਲਨਾਇਕ ਬਣਾਉਣਾ ਸੀ, ਉਹਨਾਂ ਨੂੰ ਬਣਾ ਲਿਆ। ਜਿਵੇਂ ਹੁਣ ਫਿਲਮਾਂ ਨੇ, ਹੁਣ ਅੱਜ ਦੇ ਸਮੇਂ ਦੇ ਵਿੱਚ ਫਿਲਮਾਂ ਦੇ ਰਾਹੀਂ ਜਿਹਨੂੰ ਜੋ ਮਰਜ਼ੀ ਬਣਾ ਦਿੱਤਾ ਜਾਵੇ। ਫਿਲਮ ਦੇ ਸਟੋਰੀ ਰਾਈਟਰ ਦੀ ਰਾਏ ਆ ਵੀ ਉਹਨੇ ਤੁਹਾਨੂੰ ਹਸਾਉਣਾ ਵਾ, ਤੁਹਾਨੂੰ ਡਰਾਉਣਾ ਵਾ, ਤੁਹਾਨੂੰ ਤੁਹਾਡਾ ਮਨ ਪਰਚਾਵਾ ਕਰਨਾ, ਉਵੇਂ ਦੇ ਉਹ ਵਿੱਚ ਉਹਦੇ ਸਟੋਰੀ ਦੇ ਵਿੱਚ ਲਿਖ ਦਿੰਦੇ ਆ। ਉਹੋ ਜਿਹੇ ਕਲਾਕਾਰ ਜਿਹੜੇ ਨੇ ਉਹ ਸਟੇਜ ਦੇ ਉੱਤੇ ਪਰਫਾਰਮ ਕਰ ਦਿੰਦੇ ਆ। ਫਿਰ ਆਪਾਂ ਜਦੋਂ ਫਿਲਮ ਦੇਖਦੇ ਆ, ਆਪਾਂ ਕਿਹਨੂੰ ਖਲਨਾਇਕ ਮੰਨਣਾ? ਇਹ ਆਪਣੀ ਮਰਜ਼ੀ ਥੋੜੀ ਆ। ਆਪਾਂ ਜਦੋਂ ਸਿਨੇਮੇ 'ਚ ਵੜਦੇ ਆ ਜਾਂ ਫਿਲਮ ਦੇਖਣ ਬੈਠਦੇ ਆ, ਉਦੋਂ ਆਪਣੀ ਮਰਜ਼ੀ ਮੁਰਜ਼ੀ ਕੋਈ ਨਹੀਂ ਹੁੰਦੀ। ਉਹ ਫਿਲਮ ਦੇ ਡਾਇਰੈਕਟਰ ਦੀ, ਫਿਲਮ ਦੀ ਸਟੋਰੀ ਲਿਖਣ ਵਾਲਿਆਂ ਦੀ ਮਰਜ਼ੀ ਆ ਵੀ ਉਹ ਕਿਸ ਤਰੀਕੇ ਨਾਲ ਸਾਰੀ ਕਹਾਣੀ ਲਿਖਣ। ਤੇ ਜਿਹਨੂੰ ਆਪਾਂ ਖਲਨਾਇਕ ਮੰਨਣਾ ਉਹ ਆਪਣੀ ਮਰਜ਼ੀ ਨਹੀਂ, ਉਹ ਫਿਲਮ ਦੇ ਬਣਾਉਣ ਵਾਲਿਆਂ ਦੀ ਮਰਜ਼ੀ ਆ। ਉਹਨਾਂ ਨੇ ਉਹਦੇ ਤੋਂ ਉਹੋ ਜਿਹੇ ਕੰਮ ਕਰਾ ਦੇਣੇ ਆ। ਤੇ ਆਮ ਤੌਰ ਤੇ ਭਾਰਤੀ ਫਿਲਮਾਂ ਦੇ ਵਿੱਚ ਇਹੀ ਹੁੰਦਾ ਵੀ ਪੌਣੇ 3 ਘੰਟੇ ਦੀ ਫਿਲਮ ਜਿਹੜੀ ਆ, ਉਹਦੇ ਵਿੱਚ ਜਿਹੜਾ ਖਲਨਾਇਕ ਆ ਉਹ ਛਾਇਆ ਰਹਿੰਦਾ। ਉਹ ਆਪਦੇ ਪੁੱਠੇ ਸਿੱਧੇ ਕੰਮਾਂ ਨਾਲ ਪੂਰੀ ਦੀ ਪੂਰੀ ਫਿਲਮ ਦੇ ਵਿੱਚ ਹੀਰੋ ਉੱਤੇ, ਨਾਇਕ ਉੱਤੇ ਹਾਵੀ ਰਹਿੰਦਾ। ਤੇ ਅੰਤ ਵਾਲੇ 15 ਮਿੰਟ ਤੱਕ ਆਪਣੀ ਸਾਰਿਆਂ ਦੀ ਮਨੋਦਸ਼ਾ ਫਿਲਮ ਦੇ ਕਲਾਕਾਰਾਂ ਨੇ, ਫਿਲਮ ਦੇ ਜਿਹੜਾ ਸਕਰੀਨ ਪਲੇ ਆ ਜਾਂ ਕਹਾਣੀ ਲਿਖਣ ਵਾਲਿਆਂ ਨੇ ਇਉਂ ਬਣਾ ਦਿੱਤੀ ਹੁੰਦੀ ਆ ਕਿ ਆਪਾਂ ਕਹਿੰਦੇ ਆ ਕਿ ਹੁਣ ਤਾਂ ਨਜ਼ਾਰਾ ਵਾ ਵੀ ਜੇ ਕਿਤੇ ਇਹ ਜਿਹੜਾ ਹੀਰੋ ਆ, ਇਹ ਜਿਹੜਾ ਨਾਇਕ ਆ, ਇਹ ਇਸ ਖਲਨਾਇਕ ਨੂੰ ਜਿਹੜਾ ਢਾਹ ਲਵੇ ਤੇ ਇਹ ਜੇਤੂ ਹੋ ਜਾਏ ਫੇਰ ਮਜ਼ਾ। ਪਰ ਕਿੱਥੇ, ਇਹਨੇ ਕਿੱਥੇ ਜਿੱਤਣਾ? ਆਪਾਂ ਦੇਖਿਆ ਹੀ ਆ, ਪੌਣੇ 3 ਘੰਟੇ ਦੀ ਫਿਲਮ ਲੰਘ ਗਈ, ਹਰੇਕ ਵਾਰੀ ਇਹ ਹਾਰ ਜਾਂਦਾ। ਖਲਨਾਇਕ ਬਹੁਤ ਖਤਰਨਾਕ ਆ, ਤੇ ਇੱਕਦਮ ਫਿਰ ਉਹ ਫਿਲਮ ਦਾ ਐਂਡ ਹੋਣਾ ਹੁੰਦਾ, ਉਹ ਜਿਹੜਾ ਨਾਇਕ ਆ ਉਹ ਜੇਤੂ ਹੋ ਜਾਂਦਾ, ਤੇ ਜਿਹੜਾ ਖਲਨਾਇਕ ਆ ਜਦੋਂ ਉਹ ਡਿੱਗਦਾ, ਉਹ ਢਹਿੰਦਾ, ਫਿਰ ਆਪਾਂ ਆਪਦੇ ਮਨ ਦੇ ਵਿੱਚ ਜਿਹੜੀ ਆਪਣੇ ਉਸ ਖਲਨਾਇਕ ਦੇ ਪ੍ਰਤੀ ਪੂਰੀ ਪੌਣੇ 3 ਘੰਟੇ ਵਿੱਚ ਨਫ਼ਰਤ ਜ਼ਹਿਰ ਭਰੀ ਹੁੰਦੀ ਆ, ਉੱਥੇ ਉਹ ਨਿਕਲਦੀ ਆ, ਤੇ ਆਪਾਂ ਸੈਟਿਸਫਾਈ ਹੋ ਕੇ, ਸੰਤੁਸ਼ਟ ਹੋ ਕੇ ਸਿਨੇਮਾ ਹਾਲ ਚੋਂ ਬਾਹਰ ਆ ਜਾਂਦੇ ਆ। ਤੇ ਇਹ ਸਾਰੇ ਕਾਸੇ ਦੇ ਨਾਲ ਸਿਨੇਮੇ ਵਾਲਿਆਂ ਦੀਆਂ, ਫਿਲਮਾਂ ਵਾਲਿਆਂ ਦੀਆਂ ਜੇਬਾਂ ਭਰਦੀਆਂ, ਉਹਨਾਂ ਨੂੰ ਪੈਸੇ ਮਿਲਦੇ ਆ। ਤੇ ਆਪਣੇ ਮਨ ਦੇ ਵਿੱਚ ਕਿਹਨੂੰ ਉਹਨਾਂ ਨੇ ਖਲਨਾਇਕ ਬਣਾਇਆ, ਕਿਹਨੂੰ ਨਾਇਕ ਬਣਾਇਆ, ਇਹ ਉਹਨਾਂ ਦੀ ਮਰਜ਼ੀ ਸੀ। ਨਾਲੇ ਆਪਣੇ ਤੋਂ ਪੈਸੇ ਲੈ ਲਏ, ਨਾਲੇ ਆਪਣਾ ਟਾਈਮ 3 ਘੰਟੇ ਖਰਾਬ ਕਰਤੇ ਜਿਹੜੇ ਆਪਾਂ ਕਿਤੇ ਹੋਰ ਲਾਉਣੇ ਸੀ।
ਇਵੇਂ ਹੀ ਇਹ ਜਿਹੜੀਆਂ ਪੁਰਾਤਨ ਗ੍ਰੰਥ ਕਿਤਾਬਾਂ ਲਿਖੀਆਂ ਗਈਆਂ ਨੇ, ਇਹ ਇਵੇਂ ਹੀ ਲਿਖੀਆਂ ਗਈਆਂ ਨੇ ਵੀ ਨਾਲੇ ਤਾਂ ਆਪਾਂ ਪੜ੍ਹਦੇ ਹਾਂ, ਨਾਲੇ ਆਪਣੇ ਹੀ ਖਿਲਾਫ ਉਹ 'ਚ ਗੱਲਾਂ ਲਿਖੀਆਂ ਹੁੰਦੀਆਂ ਨੇ। ਫਿਰ ਆਪਾਂ ਆਪਦੇ ਹੀ ਬੰਦਿਆਂ ਨੂੰ ਖਲਨਾਇਕ ਮੰਨਦੇ ਹਾਂ ਤੇ ਆਪਾਂ ਉਹਨਾਂ ਦੇ ਬੰਦਿਆਂ ਨੂੰ ਨਾਇਕ ਮੰਨਦੇ ਹਾਂ ਤੇ ਆਪਾਂ ਆਪਦੇ ਆਪ ਨੂੰ ਫਿਰ ਧੰਨ ਭਾਗ ਵੀ ਸਮਝਦੇ ਹਾਂ। ਤੋ ਇਹ ਜਿਹੜਾ ਸਾਰਾ ਕੁਛ ਮੈਂ ਇਹ ਚੀਜ਼ ਨੂੰ ਸਮਝ ਸਕਿਆ, ਇਹ ਸਾਰੀਆਂ ਕਿਤਾਬਾਂ ਜਾਂ ਹੋਰ ਸਾਰੇ ਕਾਸੇ ਬਾਰੇ ਨਜ਼ਰ ਮਾਰਨ ਤੋਂ ਬਾਅਦ, ਕਿਉਂਕਿ ਜਦੋਂ ਹੁਣ ਅਸੀਂ ਲਿਖਣਾ, ਮੈਂ ਸਿੱਖ ਸੰਘਰਸ਼ ਦੇ ਨਾਲ ਸੰਬੰਧਿਤ ਨਾਇਕਾਂ ਨੂੰ ਵਡਿਆਈ ਕਰੂੰਗਾ, ਮੈਂ ਉਹਨਾਂ ਦੇ ਖਿਲਾਫ ਕਿਉਂ ਲਿਖੂੰਗਾ? ਉਹਨਾਂ ਦੇ ਖਿਲਾਫ ਲਿਖਣਾ ਤਾਂ ਦੁਸ਼ਮਣ ਦਾ ਕੰਮ ਆ। ਮੇਰੀ ਕੌਮ ਦੇ ਹੀਰੋ ਨੇ, ਉਹਨਾਂ ਦੇ ਜਿਹੜੇ ਨੁਕਸ ਨੇ, ਔਗਣ ਨੇ, ਘਾਟਾਂ ਨੇ, ਕਮਜ਼ੋਰੀਆਂ ਨੇ, ਉਹਨਾਂ ਬਾਰੇ ਵੀ ਮੈਂ ਇੱਕ ਜਿਹੜੀ ਹੈਗੀ ਆ ਰਾਏ ਉਹ ਬਣਾਊਂਗਾ ਕਿ ਠੀਕ ਆ, ਇਹਨਾਂ 'ਚ ਇਹ ਗੁਣ ਸੀ, ਔਗਣ ਸੀ, ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਔਗਣ ਨਾ ਰਹਿਣ, ਪਰ ਇਹ ਜਿਹੜੇ ਬੰਦੇ ਆ ਸਾਡੀ ਕੌਮ ਦੇ ਹੀਰੋ ਨੇ। ਤੋ ਇਸ ਤਰੀਕੇ ਨਾਲ ਨਿਰਪੱਖਤਾ ਵਾਲਾ ਪੰਛੀ ਜਿਹੜਾ ਹੈ, ਉਹ ਮੈਨੂੰ ਤਾਂ ਕਿਤੇ ਲੱਭਿਆ ਨਹੀਂ। ਜੇ ਕਿਸੇ ਨੂੰ ਹੋਰ ਨੂੰ ਸਮਝ ਹੋਵੇ ਕਿ ਫਲਾਣੀ ਕਿਤਾਬ ਜਿਹੜੀ ਆ ਉਹ ਮੁਕੰਮਲ ਤੌਰ ਦੇ ਉੱਤੇ ਬੈਲੈਂਸਡ ਕਿਤਾਬ ਆ, ਉਹ ਏਦਾਂ ਦੀ ਗੱਲ ਕੋਈ ਹੁੰਦੀ ਨਹੀਂ। ਤੇ ਇਵੇਂ ਹੀ ਸਾਡੇ ਕੋਲੇ ਬਹੁਤ ਸਾਰੀਆਂ ਲਿਖਤਾਂ ਜਿਹੜੀਆਂ ਨੇ ਸਿੱਖ ਇਤਿਹਾਸ ਦੀਆਂ ਜਾਂ ਸਿੱਖ ਫਲਸਫੇ ਬਾਰੇ, ਉਹ ਆ ਚੁੱਕੀਆਂ ਨੇ। ਉਹਨਾਂ ਸਾਰਿਆਂ ਬਾਰੇ ਜਦੋਂ ਮੈਂ ਕਹਿਣਾ ਕਿ ਸਾਨੂੰ ਇੱਕ ਵਿਦਵਾਨਾਂ ਦੀ ਟੀਮ ਗਠਨ ਕਰਨੀ ਚਾਹੀਦੀ ਆ ਕੌਮ ਨੂੰ, ਤਾਂ ਉਹਨਾਂ ਵਿੱਚੋਂ ਪਿਕ ਐਂਡ ਚੂਜ਼ ਕਰਨਾ ਪਊ। ਉਹਨਾਂ ਚੋਂ ਬਹੁਤ ਸਾਰੀਆਂ ਲਿਖਤਾਂ ਇਹੋ ਜਿਹੀਆਂ ਹੋਣਗੀਆਂ, ਕਿਤਾਬਾਂ ਇਹੋ ਜਿਹੀਆਂ ਹੋਣਗੀਆਂ ਜਿਹੜੀਆਂ ਲਿਖਣ ਵਾਲਿਆਂ ਨੇ ਪਹਿਲਾਂ ਹੀ ਮਿੱਥ ਕੇ ਕੁਝ ਲਿਖਿਆ ਹੁੰਦਾ। ਬਹੁਤਿਆਂ ਨੇ ਇਤਿਹਾਸ ਇਉਂ ਲਿਖਿਆ ਹੁੰਦਾ ਬਈ, ਮੰਨ ਲਓ ਆਪਾਂ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਬਾਰੇ ਜੇ ਗੱਲ ਕਰੀਏ, ਉਹਨਾਂ ਨੇ ਇਹ ਲਿਖਿਆ ਹੁੰਦਾ ਵਾ ਵੀ ਗੁਰੂ ਗੋਬਿੰਦ ਸਿੰਘ ਸੀ ਜਿਹੜੇ, ਉਹਨਾਂ ਨੇ ਖਾਲਸੇ ਦੀ ਸਿਰਜਣਾ ਕਿਉਂ ਕੀਤੀ। ਹਰੇਕ ਦੇ ਆਪੋ ਆਪਦੇ ਵਿਚਾਰ ਨੇ। ਹਿੰਦੂ ਪੱਖੀ ਲੌਬੀ ਨੇ ਇਹ ਦਰਸਾਉਣਾ ਹੁੰਦਾ ਵੀ ਗੁਰੂ ਸਾਹਿਬਾਨ ਜਿਹੜੇ ਆ, ਪਹਿਲਾਂ 9 ਪਾਤਸ਼ਾਹੀਆਂ ਨੇ ਬਹੁਤ ਇੱਥੇ ਮਨੁੱਖਤਾ ਦੀ ਭਲਾਈ ਲਈ ਕਾਰਜ ਕੀਤੇ, ਪਰ ਜਿਹੜਾ ਔਰੰਗਜ਼ੇਬ ਸੀ ਜਾਂ ਮੁਸਲਮਾਨ ਹਾਕਮ ਸੀ, ਉਹ ਕਿਸੇ ਤਰੀਕੇ ਨਾਲ ਸੁਧਰੇ ਨਹੀਂ। ਫਿਰ ਗੁਰੂ ਸਾਹਿਬ ਨੇ ਅਖੀਰ ਦੇ ਉੱਤੇ ਤਲਵਾਰ ਵਾਲਾ ਕੰਮ ਫੜਿਆ, ਕਿਉਂਕਿ 9ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਤਿਲਕ ਤੇ ਜਨੇਊ ਨੂੰ ਬਚਾਉਣ ਦੇ ਲਈ ਕੋਈ ਹੋਰ ਰਾਹ ਰਹਿ ਨਹੀਂ ਸੀ ਗਿਆ। ਫਿਰ ਤਿਲਕ ਤੇ ਜਨੇਊ ਲਈ, ਹਿੰਦੂਆਂ ਦੀ ਰਾਖੀ ਲਈ ਖਾਲਸੇ ਦੀ ਸਿਰਜਣਾ ਕੀਤੀ। ਸੋ ਜਿਹੜੇ ਹਿੰਦੂ ਪੱਖੀ ਲੌਬੀ ਆ, ਉਹ ਖਾਲਸੇ ਦੀ ਸਿਰਜਣਾ ਨੂੰ ਜਾਂ ਦਸ਼ਮੇਸ਼ ਪਾਤਸ਼ਾਹ ਦੇ ਸਾਰੇ ਜੀਵਨ ਨੂੰ ਹਿੰਦੂਆਂ ਦੇ ਬਾਡੀਗਾਰਡ ਵਜੋਂ ਚਿਤਵ ਕੇ ਕਿਤਾਬਾਂ ਲਿਖਦੀ। ਉਹਨਾਂ ਦੇ ਲੇਖ, ਉਹਨਾਂ ਦੀਆਂ ਕਿਤਾਬਾਂ ਇਸ ਤਰੀਕੇ ਦੀਆਂ ਹੁੰਦੀਆਂ ਨੇ। ਜਿਵੇਂ ਆ ਜਿਹੜੀ ਲਾਲਾ ਦੌਲਤ ਰਾਏ ਵਾਲੀ ਕਿਤਾਬ ਆ, ਇਹਦੇ ਬਾਰੇ ਵੀ ਹੁਣ ਸਾਡੇ ਕੌਮ ਦੇ ਚਿੰਤਕਾਂ 'ਚ, ਵਿਦਵਾਨਾਂ ਦੇ ਵਿੱਚ ਇਹ ਗੱਲ ਉਭਰੀ ਆ ਕਿ ਆਪਾਂ ਇਸ ਕਿਤਾਬ ਨੂੰ ਬਹੁਤ ਵਡਿਆਇਆ। ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਸਿੱਖ ਜਗਤ ਵਿੱਚ ਇਹ ਕਿਤਾਬ ਜਿਹੜੀ ਆ ਬਹੁਤ ਮਕਬੂਲ ਆ। ਫੈਡਰੇਸ਼ਨ ਦੇ ਨੌਜਵਾਨਾਂ ਨੇ ਜਾਂ ਹੋਰ ਬਹੁਤ ਲੋਕਾਂ ਨੇ ਇਹਨੂੰ ਬੜਾ ਪੜ੍ਹਿਆ ਤੇ ਬਹੁਤ ਵੰਡਿਆ। ਇੱਕ ਤਾਂ ਇਹਦੀ ਬੋਲੀ ਸ਼ੈਲੀ ਬੜੀ ਕਮਾਲ ਦੀ ਆ, ਸਾਦੀ ਜੀ ਬੋਲੀ ਆ ਤੇ ਸਮਝ ਆਉਂਦੀ ਆ ਪੰਜਾਬੀ ਦੇ ਵਿੱਚ। ਦੂਜਾ ਇਹ ਹੈਗਾ, ਚਲੋ ਉਰਦੂ, ਹਿੰਦੀ, ਅੰਗਰੇਜ਼ੀ ਹੋਰ ਸਾਰੀਆਂ ਬੋਲੀਆਂ 'ਚ, ਪੰਜਾਬੀ 'ਚ ਤਾਂ ਚਲੋ ਹੋਣੀ ਹੋਈ ਸੀ। ਇਹਦੇ ਵਿੱਚ ਹਿੰਦੂ ਭਾਈਚਾਰੇ ਨੂੰ ਲਾਹਣਤਾਂ ਬਹੁਤ ਪਾਈਆਂ ਹੋਈਆਂ। ਜਿਹੜਾ ਸਾਡੇ ਸਾਰਿਆਂ ਦਾ ਸਾਂਝਾ ਦੁੱਖ ਆ ਨਾ ਕੌਮ ਦਾ, ਕਿ ਹਿੰਦੂ ਨੇ ਅਕਿਰਤ ਘਣਤਾ ਕੀਤੀ, ਹਿੰਦੂ ਨੇ ਸਾਡੇ ਨਾਲ ਬੇਈਮਾਨੀ ਕੀਤੀ, ਹਿੰਦੂ ਨੇ ਬੇਵਫਾਈ ਕੀਤੀ। ਜਿਵੇਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦਾ ਜਾਂ ਸਰਦਾਰ ਅਜਮੇਰ ਸਿੰਘ ਦਾ ਜਾਂ ਹੋਰ ਬਹੁਤ ਸਾਰੇ ਚਿੰਤਕਾਂ ਦਾ ਇਹ ਨਤੀਜਾ ਕੱਢਿਆ ਹੋਇਆ ਨਾ, ਔਰ ਹੈ ਵੀ ਸੱਚਾਈ ਆ, ਇਹ ਬਿਟਰ ਟਰੁੱਥ ਆ ਕਿ ਸਾਡੇ 5 ਸਦੀਆਂ ਦਾ ਜਿਹੜਾ ਇਤਿਹਾਸ ਆ ਨਾ ਸਿੱਖ ਕੌਮ ਦਾ, 1469 ਤੋਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਦਾ, ਸਿੱਖੀ ਅਤੇ ਸਿੱਖਾਂ ਉੱਤੇ ਹੋਏ ਹਰ ਹਮਲੇ ਪਿੱਛੇ, ਹਰ ਧੱਕੇ ਜਾਂ ਧੋਖੇ ਪਿੱਛੇ ਸਿੱਧਾ ਜਾਂ ਅਸਿੱਧਾ ਹਿੰਦੂ ਦਾ ਹੱਥ ਜ਼ਰੂਰ ਸੀ, ਅੱਜ ਤੱਕ ਵੀ ਆ। ਹੁਣ ਇਸ ਦੁੱਖ ਨੇ ਸਾਨੂੰ ਬਹੁਤ ਜ਼ਿਆਦਾ ਦੁਖੀ ਕੀਤਾ ਹੋਇਆ ਕਿ ਸਾਡੇ ਇਤਿਹਾਸ ਵਿੱਚ 9ਵੇਂ ਪਾਤਸ਼ਾਹ ਦੀ ਸ਼ਹਾਦਤ, ਜਾਂ ਅਸੀਂ ਜਦੋਂ 18ਵੀਂ ਸਦੀ ਦੇ ਵਿੱਚ ਕਹਿੰਦੇ ਆ ਬਈ ਟਕੇ ਟਕੇ ਤੇ ਵਿਕਦੀਆਂ ਹਿੰਦਵਾਣੀਆਂ ਨੂੰ ਉਹਨਾਂ ਤੋਂ ਛੁਡਵਾਇਆ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜਦੋਂ ਅਸੀਂ ਪੜ੍ਹਦੇ ਆ ਤਾਂ ਸਾਨੂੰ ਮਨ ਨੂੰ ਇਹ ਰੋਸ ਆਉਂਦਾ, ਫਿਰ ਸਾਡੇ ਨਾਲ ਇਹਨਾਂ ਨੇ ਕੀ ਕੀਤਾ। ਪਹਿਲੋਂ ਵਾਲੀਆਂ ਗੱਲਾਂ ਤਾਂ ਵੱਖਰੀਆਂ ਰਹੀਆਂ। 1947 ਤੋਂ ਬਾਅਦ ਜਿਸ ਤਰੀਕੇ ਨਾਲ ਹਿੰਦੂ ਮਾਨਸਿਕਤਾ ਨੇ ਸਿੱਖੀ ਨੂੰ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਹੋਇਆ, ਟਾਰਗੇਟ ਕਿਲਿੰਗ ਵਾਂਗੂ ਨਾ, ਉਹਨਾਂ ਨੇ ਨਿਸ਼ਾਨਾ ਮਿਥਿਆ ਹੋਇਆ ਵੀ ਇਹਨਾਂ ਦਾ ਖੁਰਾ ਖੋਜ ਮਟਾਉਣਾ। ਮੈਂ ਕਹਿੰਦਾ ਮੁਸਲਮਾਨ ਫੇਰ ਚੰਗੇ ਸੀਗੇ ਜੇ ਉਹ ਕਹਿੰਦੇ ਸੀਗੇ ਵੀ ਜਿੱਥੇ ਸਿੱਖ ਮਿਲਦਾ ਮਾਰ ਦਿਓ, ਖੁਰਾ ਖੋਜ ਮਟਾਉਣਾ। ਐਲਾਨ ਕਰਕੇ ਤਾਂ ਆਉਂਦੇ ਸੀ ਤੇ ਉਹ ਜਿਹਾ ਸੀ, ਉਹਨੂੰ ਟੱਕਰ ਲੈਂਦੇ ਸੀ। ਜੇ ਕਿਸੇ ਹੋਰ ਦੁਸ਼ਮਣ ਨੇ ਵੀ ਸਾਡਾ ਖੁਰਾ ਖੋਜ ਮਟਾਉਣ ਦੀ ਗੱਲ ਕੀਤੀ ਤਾਂ ਉਹਨਾਂ ਤੇ ਸਾਨੂੰ ਇਹ ਆ ਵੀ ਠੀਕ ਆ, ਦੁਸ਼ਮਣ ਬਾਤ ਕਰੇ ਅਣਹੋਣੀ, ਇਹ ਤਾਂ ਕੋਈ ਗੱਲ ਨਹੀਂ ਵੀ ਸਾਡੇ ਨਾਲ ਇਉਂ ਕੀਤਾ ਤਾਂ ਕਰਾਂ ਹੋ ਜਾਣਾ ਸੀ, ਟੱਕਰ ਲਿਆਉਂਗੇ।
पर जेड़ा मुंह में छुरी मुंह मुंह में राम राम कहते बगल में छुरी है ना, इदा कहते होंगे बगल में छुरी मुंह में राम राम। तो ये ਜਿਹੜੇ ਲੋਕ ਨੇ ਬੜੇ ਖਤਰਨਾਕ ਨੇ। ਨਾਲੇ ਵੀਰ ਜੀ ਹਿੰਦੂ ਤੇ ਸਾਡੇ ਕਹਿੰਦੇ ਸਿੱਖ ਸਾਡੇ ਭਰਾ ਨੇ ਜੀ, ਸਿੱਖ ਤਾਂ ਹਿੰਦੂਆਂ ਚੋਂ ਹੀ ਨਿਕਲੇ ਆ ਨਾ, ਇੱਕੋ ਹੀ ਗੱਲ ਆ ਜੀ, ਕੋਈ ਗੱਲ ਨਾਲੇ ਮਾਰੀ ਜਾਂਦੇ, ਇਹ ਬਹੁਤ ਖਤਰਨਾਕ ਹੈ। ਸੋ 1947 ਤੋਂ ਬਾਅਦ ਜਿਹੜਾ ਸਾਡੀ ਕੌਮ ਦੀ ਹੋਂਦ ਹਸਤੀ ਨੂੰ ਮੇਟਣ ਦਾ ਸੰਵਿਧਾਨ ਵਿੱਚ ਹਿੰਦੂ ਲਿਖ ਦੋ, ਕਾਨੂੰਨ ਹਿੰਦੂਆਂ ਵਾਲੇ ਠੋਪ ਦੋ, ਤੇ ਹਰ ਚੀਜ਼ ਹਰ ਗੱਲ ਦੇ ਨਾਲ ਸਿੱਖਾਂ ਦਾ ਹਿੰਦੂਕਰਨ ਕਰੋ, ਉਹ ਤਾਕਤਾਂ ਨੂੰ ਸ਼ਹਿ ਦਿਓ ਜਿਹੜੀਆਂ ਸਿੱਖਾਂ ਦੇ ਬੱਚਿਆਂ ਕੋਲੋਂ ਸਿੱਖੀ ਖੋਹ ਲੈਣ। ਉਹ ਗੱਲਾਂ ਕਰੋ ਜਿਹਦੇ ਨਾਲ ਸਿੱਖ ਜਿਹੜੇ ਆ ਸਿੱਖੀ ਨੂੰ ਤਿਆਗ ਦੇਣ, ਕ੍ਰਿਸਚੀਅਨ ਬਣ ਜਾਣ, ਸਰਸੇ ਜਾਣ ਲੱਗ ਜਾਣ, ਬਿਆਸ ਜਾਣ ਲੱਗ ਜਾਣ, ਦੇਹਧਾਰੀ ਗੁਰੂ ਡੰਮ ਦੇ ਚੱਕਰਾਂ 'ਚ ਫਸ ਜਾਣ, ਅਖੌਤੀ ਡੇਰਾਵਾਦ ਸਾਧਵਾਦ 'ਚ ਫਸ ਜਾਣ। ਚਲੋ ਨਸ਼ੇੜੀ ਬਣਾ ਛੱਡੋ, ਕੁਛ ਮਰਜ਼ੀ ਕਰੋ, ਪਰ ਸਿੱਖਾਂ ਨੂੰ ਖੋਰੋ, ਸਿੱਖੀ ਨੂੰ ਖੋਰੋ, ਇਹਨਾਂ ਦਾ ਸਿਦਕ ਤੋੜੋ, ਇਹਨਾਂ ਨੂੰ ਕਮਜ਼ੋਰ ਕਰੋ, ਇਹਨਾਂ ਨੂੰ ਭਜਾ ਦਿਓ, ਇਹਨਾਂ ਨੂੰ ਹਰਾ ਦਿਓ, ਇਹਨਾਂ ਨੂੰ ਮਾਰ ਦਿਓ, ਮਰਵਾ ਦਿਓ, ਬਦਨਾਮ ਕਰੋ। ਹਰ ਗੱਲ ਜਿਹੜੀ ਆ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਜਿਹੜੀ ਇੱਕ ਕਰਨ ਦਾ ਪ੍ਰੋਜੈਕਟ। ਦੂਜਾ ਇਹਦਾ ਬੀ ਪਾਰਟ ਆ ਵੀ ਇੱਥੇ ਫਿਰ ਸਿੱਖਾਂ ਦੇ ਦੁਸ਼ਮਣ ਤਾਕਤਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ, ਉਹਨਾਂ ਨੂੰ ਹਰ ਤਰੀਕੇ ਨਾਲ ਸ਼ੈਲਟਰ ਦਿਓ। ਜਿਹੜੇ ਘਟਨਾਕ੍ਰਮ, ਜਿਹੜੇ ਵਰਤਾਰੇ ਸਿੱਖਾਂ ਨੂੰ ਦੁਖੀ ਕਰਦੇ ਆ, ਉਹਨਾਂ ਦੀ ਸਰਪ੍ਰਸਤੀ ਕਰੋ, ਹਮਾਇਤ ਕਰੋ। ਸਿੱਖਾਂ ਦਾ ਫਿਰ ਦਿਲ ਦਿਮਾਗ ਜਿਹੜਾ ਹੈ ਉਹ ਹਰ ਵੇਲੇ ਸੰਤਾਪ ਵਿੱਚ ਰੱਖੋ ਵੀ ਤੁਸੀਂ, ਤੁਹਾਡੀ ਚੱਲਦੀ ਤੁਹਾਡੀ ਸੁਣਵਾਈ ਹੋਈ ਨਹੀਂ, ਕਾਹਦੇ ਤੁਸੀਂ ਇਸ ਮੁਲਕ 'ਚ ਆਏ, ਤੁਹਾਡੀ ਜੁੱਤੀਆਂ ਪੈਂਦੀਆਂ। ਤੋ ਇਹ ਜਿਹੜਾ ਸਾਰਾ ਕੁਛ ਉਹ ਜਦੋਂ 1947 ਤੋਂ ਬਾਅਦ ਵਾਪਰਿਆ, ਤੇ ਉਦੋਂ ਸਾਨੂੰ ਇਸ ਗੱਲ ਤੇ ਬੜਾ ਅਜੀਬ ਹੈਗਾ ਵੀ ਇੱਕ ਪਾਸੇ ਤਾਂ ਇਹ ਸਾਰਾ ਕੁਛ ਆ ਜੀ ਤੋਂ ਸਾਫ਼ ਜ਼ਾਹਿਰ ਆ ਕਿ ਉਹ ਸਾਡੀ ਹੋਂਦ ਹਸਤੀ ਮਿਟਾ ਦੇਣੀ ਚਾਹੁੰਦੇ, ਪਰ ਸਾਡੀ ਕੌਮ ਦੇ ਬਹੁਤ ਸਾਰੇ ਬੰਦੇ ਜਿਹੜੇ ਜ਼ਿਆਦਾ ਸਿਆਣੇ ਆਪਦੇ ਆਪ ਨੂੰ ਸਮਝਦੇ ਆ, ਉਹ ਕਹਿੰਦੇ ਨਹੀਂ ਤੁਹਾਨੂੰ ਲੱਗਦਾ ਵਾ, ਅਸਲ ਵਿੱਚ ਇਹ ਥੋੜੀ ਆ। ਦੇਖੋ ਤਾਂ ਸਹੀ, ਉਹਨਾਂ ਨੇ ਤਾਂ ਗਿਆਨੀ ਜੈਲ ਸਿੰਘ ਨੂੰ ਤੇ ਆਪਣੇ ਪ੍ਰਧਾਨ ਮੰਤਰੀ ਬਣਾਇਆ, ਉਹਨੂੰ ਮਨਮੋਹਨ ਸਿੰਘ ਨੂੰ ਫਲਾਨੀ ਗੱਲ ਧਮਕਾਨੀ ਗੱਲ, ਉਹ ਲਿਸਟ ਕੱਢ ਲਿਆਉਂਦੇ ਆ। ਹੁਣ ਜਿਵੇਂ ਇੱਕ ਕਹਿੰਦੇ ਹੁੰਦੇ ਆ ਨਾ, ਦੋ ਮੂੰਹਾਂ ਵਾਲਾ ਕੁੱਤਾ, ਦੋ ਮੂੰਹਾਂ ਵਾਲਾ ਕੁੱਤਾ ਹੁੰਦਾ ਕੋਈ ਨਹੀਂ ਹੈਗਾ। ਉਹ ਕੋਈ ਕਿਸੇ ਦੇ ਘਰ ਗਿਆ, ਉਹਦੇ ਜਤਲ ਜਿਹਾ ਕੁੱਤਾ ਰੱਖਿਆ ਸੀ, ਤੇ ਉਹਨੂੰ ਸਮਝ ਨਾ ਲੱਗੇ ਵੀ ਇਹ ਭੌਂਕਦਾ ਤੇ ਟੁੱਟ ਟੁੱਟ ਕੇ ਪੈਂਦਾ, ਤੇ ਉਹ ਡਰੇ ਕੁੱਤੇ ਤੋਂ। ਉਹ ਘਰ ਦਾ ਮਾਲਕ ਨਿਕਲਿਆ, ਕਹਿੰਦਾ ਮਿੱਤਰ ਡਰਦਾ ਕਾਹਤੋਂ? ਜਦੋਂ ਕੁੱਤਾ ਪੂਛ ਹਿਲਾਵੇ ਨਾ ਤੇ ਭੌਂਕਦਾ ਹੋਵੇ, ਤੇ ਭੌਂਕ ਜਿੰਨਾ ਮਰਜ਼ੀ ਰਿਹਾ ਹੋਵੇ, ਉਹਦੀ ਪੂਛ ਹਿਲਦੀ ਦੇਖ, ਤੇ ਪੂਛ ਜਦੋਂ ਹਿਲਦੀ ਹੈ ਤਾਂ ਮਤਲਬ ਤੈਨੂੰ ਪਿਆਰ ਨਾਲ ਹੀ ਬੁਲਾ ਰਿਹਾ, ਕੋਈ ਇਹੋ ਜਿਹੀ ਖਤਰੇ ਵਾਲੀ ਗੱਲ। ਉਹ ਕਹਿੰਦਾ ਮੈਨੂੰ ਸਮਝ ਤਾਂ ਲੱਗੇ ਨਾ ਇਹਦੀ ਵੀ ਪੂਛ ਕਿੱਧਰ ਆ ਤੇ ਇਹਦਾ ਮੂੰਹ ਕਿੱਧਰ ਆ। ਜਤਲ ਜੀ ਦੇ ਵਿੱਚੋਂ ਪਤਾ ਹੀ ਨਹੀਂ ਲੱਗਦਾ ਉਨੀ ਕੀ ਜੱਤੇ ਦੇ ਮੂੰਹ ਦੇ, ਉਨੀ ਕੀ ਪੂਛ ਵਾਲੇ ਪਾਸੇ। ਉਵੇਂ ਸਿੱਖ ਦਾ ਹਿੰਦੂ ਨਾਲ ਮਸਲਾ ਬਣਿਆ ਹੋਇਆ। ਸਮਝ ਹੀ ਨਹੀਂ ਆ ਰਹੀ ਕਿ ਸਿੱਖ ਜਿਹੜਾ ਹਿੰਦੂ ਨੂੰ ਦੁਸ਼ਮਣ ਮੰਨੇ ਤਾਂ ਕਿਵੇਂ ਮੰਨੇ, ਤੇ ਸਿੱਖ ਜੇ ਦੋਸਤ ਮੰਨੇ ਤਾਂ ਕਿਵੇਂ ਮੰਨੇ। ਜਿਹੜੀ ਸਭ ਤੋਂ ਖਤਰਨਾਕ ਸਥਿਤੀ ਹੁੰਦੀ ਆ ਮਨੁੱਖ ਦੀ ਸੜਕ ਤੇ ਤੁਰੇ ਜਾਂਦੇ ਦੀ, ਉਹ ਕਿਹੜੀ ਹੁੰਦੀ ਹੈ? ਜਦੋਂ ਉਹਨੂੰ ਸਮਝ ਨਾ ਲੱਗੇ ਵੀ ਉਹ ਖੱਬੇ ਤੁਰ ਕੇ ਸੇਫ ਰਹੂਗਾ ਕਿ ਸੱਜੇ ਤੁਰ ਕੇ ਸੇਫ ਰਹੂਗਾ। ਹੁਣ ਭਾਰਤ ਵਿੱਚ ਇੱਥੇ ਹੈਗਾ ਵੀ ਆਪਾਂ ਖੱਬੇ ਖੱਬੇ ਚੱਲਦੇ ਆ, ਬਾਹਰ ਕਹਿੰਦੇ ਆ ਸੱਜੇ ਚੱਲਦੇ ਆ। ਮੈਂ ਤਾਂ ਗਿਆ ਨਹੀਂ ਬਾਹਰ, ਜਿਹੜੇ ਗਏ ਨੇ ਭਰਾ ਉਹ ਕਹਿੰਦੇ ਆ ਜੀ ਬਾਹਰ ਤਾਂ ਸੱਜਿਆਂ ਤੇ ਗੱਡੀਆਂ ਚੱਲਦੀਆਂ। ਹੁਣ ਜੇਕਰ ਕੋਈ ਬੰਦਾ ਵਿਚਾਲੇ ਸੜਕ ਤੇ ਤੁਰੇ, ਇੱਥੇ ਨਾ ਉਹ ਸੱਜੇ ਤੇ ਨਾ ਖੱਬੇ, ਜੇ ਡਿਵਾਈਡਰ ਵਾਲੀ ਸੜਕ ਨਾ ਹੋਵੇ ਤਾਂ ਫਿਰ ਵਿਚਾਲੇ ਉਹ ਦੋਨਾਂ ਪਾਸਿਆਂ ਤੋਂ ਰਗੜਿਆ ਜਾ ਸਕਦਾ। ਸੱਜੇ ਵਾਲੀ ਗੱਡੀ ਵੀ ਰਗੜ ਸਕਦੀ ਆ, ਖੱਬੇ ਵਾਲੀ ਵੀ ਰਗੜ ਸਕਦੀ ਆ। ਸਮਝੋ ਉਹ ਜਦੋਂ ਉਹਦੇ ਬਾਰੇ ਚ ਕੋਈ ਕਲੇਮ ਕਰੇ ਤਾਂ ਉਹ ਕਹੇ ਵੀ ਗਲਤੀ ਤਾਂ ਇਹਦੀ ਆ, ਇਹਨੂੰ ਪਤਾ ਹੀ ਨਹੀਂ ਆ ਕਿਵੇਂ ਚੱਲੀ ਹੈ ਸੜਕ ਤੇ। ਉਵੇਂ ਸਿੱਖਾਂ ਦਾ ਹਾਲ ਆ। ਜੇ ਸਿੱਖਾਂ ਦਾ ਰਗੜਾ ਚੜ ਰਿਹਾ ਤਾਂ ਦੁਨੀਆ ਹੱਸਦੀ ਆ ਵੀ ਤੁਹਾਨੂੰ ਸਮਝ ਆਉਣੀ ਚਾਹੀਦੀ ਆ ਵੀ ਤੁਸੀਂ ਆਪਣੀ ਕੌਮ ਕਿਵੇਂ ਬਚਾਉਣੀ ਹੈ। ਹਿੰਦੂ ਨੂੰ ਕਾਹਦਾ ਦੋਸ਼ ਦਿੰਦੇ ਹੋ? ਕਿਸੇ ਤੇ ਵੀ ਕਾਹਦਾ ਤੁਹਾਡਾ ਮਾਣ ਆ ਜੀ? ਕੋਈ ਕੌਮ ਕਿਸੇ ਦੇ ਲਈ ਥੋੜੀ ਆ। ਤੁਸੀਂ ਐਵੇਂ ਆਪਦੇ ਕੋਲੋਂ ਮਦੱਫੇ ਬੰਨੀ ਜਾਓ ਵੀ ਅਸੀਂ ਹਿੰਦੂਆਂ ਲਈ ਆਹ ਕੀਤਾ ਉਹ ਕੀਤਾ, ਤੁਹਾਡੀ ਮਰਜ਼ੀ ਆ। ਉਹਨਾਂ ਨੇ ਤਾਂ ਤੁਹਾਡੀ ਹੋਂਦ ਹਸਤੀ ਨੂੰ ਹੜੱਪਣਾ, ਚਾਹੇ ਲਿਖਤ ਰਾਹੀਂ, ਚਾਹੇ ਤਲਵਾਰ ਰਾਹੀਂ, ਪਿਆਰ ਰਾਹੀਂ, ਚਾਹੇ ਤਲਵਾਰ ਰਾਹੀਂ, ਕੋਈ ਤਰੀਕਾ ਉਹਨਾਂ ਨੇ ਛੱਡਣਾ ਨਹੀਂ। ਖੈਰ ਜਿਹੜੀ ਗੱਲ ਮੈਂ ਪਿਕ ਐਂਡ ਚੂਜ਼ ਦੀ ਕੀਤੀ ਆ, ਉਹ ਹੈ ਤਾਂ ਜੀਵਨ ਦੇ ਹਰ ਖੇਤਰ ਚੋਂ ਕਿ ਇਸ ਧਰਤੀ ਉੱਤੇ ਕੋਈ ਵੀ ਚੀਜ਼ ਜਿਹੜੀ ਸਿੱਖੀ ਅਤੇ ਸਿੱਖਾਂ ਦੇ ਹੱਕ 'ਚ ਭੁਗਤਦੀ ਆ, ਇਸ ਧਰਤੀ ਉੱਤੇ ਕੋਈ ਵੀ ਚੀਜ਼ ਸਿੱਖੀ ਅਤੇ ਖਾਲਿਸਤਾਨ ਦੇ ਹੱਕ 'ਚ ਜਿਹੜੀ ਭੁਗਤਦੀ ਆ ਨਾ, ਉਹ ਪਿਕ ਐਂਡ ਚੂਜ਼ ਕਰਿਆ ਕਰੀਏ। ਮਤਲਬ ਕਿ ਉਸ ਗੱਲ ਦੇ ਵਿੱਚ ਉਸ ਮਤਲਬ ਇੱਕ ਬੰਦਾ ਹੈ, ਉਹਦੀਆਂ ਬਹੁਤ ਸਾਰੀਆਂ ਗੱਲਾਂ ਆਪਣੇ ਫਿੱਟ ਨਹੀਂ ਬੈਠਦੀਆਂ, ਪਰ ਇੱਕ ਗੱਲ ਆਪਣੇ ਫਿੱਟ ਬੈਠਦੀ ਆ, ਉਨੀ ਕੁ ਵਰਤ ਲਓ। ਬਾਕੀ ਉਸ ਬੰਦੇ ਦੇ ਬਾਰੇ ਇਹ ਨਾ ਬਣਾਓ ਕਿ ਸਾਡਾ ਹੀ ਆ, ਉਹਦੇ ਬਾਰੇ ਬਾਕੀ ਬਾਰੇ ਚਤਨ ਰਹੋ ਕਿ ਉਹ ਸਾਡਾ ਨਹੀਂ, ਪਰ ਆਹ ਗੱਲ ਉਹਦੀ ਠੀਕ ਆ, ਇੰਨੀ ਕੁ ਗੱਲ ਉਹਦੀ ਠੀਕ ਆ।
ਜਿਵੇਂ ਜਿਹੜਾ ਓਸ਼ੋ ਹੋਇਆ ਨਾ ਰਜਨੀਸ਼, ਉਹਦਾ ਇੱਕ ਲੇਖ ਆ ਵੀ ਜੇ ਸਿੱਖ ਖਾਲਿਸਤਾਨ ਮੰਗਦੇ ਨੇ ਤਾਂ ਉਹਨਾਂ ਨੂੰ ਦਿਓ। ਟਾਈਟਲ ਤਾਂ ਉਹਦਾ ਇਹ ਸੀਗਾ, ਸਿੱਖ ਆਜ਼ਾਦੀ ਮੰਗਦੇ ਹਨ ਤੇ ਆਜ਼ਾਦੀ ਦਿਓ। ਪਰ ਹੁਣ ਆਪਣੇ ਬੰਦਿਆਂ ਨੇ ਉੱਤੇ ਖਾਲਿਸਤਾਨ ਲਿਖਤਾ। ਖੈਰ, ਉਹ ਲੇਖ ਬੜਾ ਵਧੀਆ, ਪਰ ਇਹਦਾ ਮਤਲਬ ਇਹ ਨਹੀਂ ਕਿ ਰਜਨੀਸ਼ ਸਾਨੂੰ 100% ਪ੍ਰਵਾਨ ਹੋ ਗਿਆ। ਰਜਨੀਸ਼ ਦੀਆਂ, ਓਸ਼ੋ ਦੀਆਂ ਸਾਰੀਆਂ ਗੱਲਾਂ, ਸਾਰੀਆਂ ਲਿਖਤਾਂ ਨਹੀਂ ਪ੍ਰਵਾਨ। ਸਾਨੂੰ ਇਹ ਗੱਲ ਪ੍ਰਵਾਨ ਹੋ ਜਾਣੀ ਚਾਹੀਦੀ ਹੈ, ਕਿਉਂਕਿ ਇਹਦੇ ਚ ਸਾਡੇ ਰਿਹਾ ਦਾ ਨਾਰਾ ਮਾਰਿਆ, ਸਾਡੇ ਪੱਖ ਦੇ ਵਿੱਚ ਗੱਲ ਕੀਤੀ ਗਈ ਹੈ। ਰਜਨੀਸ਼ ਨੂੰ ਅਸੀਂ ਆਪਦਾ ਦੁਸ਼ਮਣ ਬੇਸ਼ੱਕ ਨਾ ਮੰਨੀਏ, ਪਰ ਇੰਨੀ ਗੱਲ ਦੇ ਲਈ ਅਸੀਂ ਉਹਨੂੰ ਪੱਖਾ ਦੋਸਤ ਨਾ ਮੰਨ ਲਈਏ। ਪੈਕ ਐਂਡ ਚੂਜ਼ ਇੰਨੀ ਗੱਲ ਠੀਕ ਆ, ਬਾਕੀ ਗੱਲਾਂ ਚ ਅਸੀਂ ਦੇਖਾਂਗੇ। ਇਵੇਂ ਹੀ ਹੋਰ ਜਿਹੜੇ ਇਸ ਧਰਤੀ ਉੱਤੇ ਕੋਈ ਕੈਨੇਡਾ, ਅਮਰੀਕਾ, ਇੰਗਲੈਂਡ, ਹੋਰਨਾਂ ਮੁਲਕਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਪੋਲੀਟੀਕਲ ਬੰਦੇ ਆ, ਜਿਹੜੇ ਸਿਆਸਤਦਾਨ ਨੇ, ਜਾਂ ਕਿਸੇ ਦੁਨੀਆ ਦੇ ਹੋਰ ਖੇਤਰ ਦੇ ਵਿੱਚ ਜਿਨ੍ਹਾਂ ਨੇ ਮੱਲ ਮਾਰੀ ਹੁੰਦੀ ਹੈ, ਉਹ ਕਦੇ ਨਾ ਕਦੇ ਕੋਈ ਨਾ ਕੋਈ ਇਹੋ ਜਿਹੀ ਗੱਲ ਕਹਿ ਬੈਠਦੇ ਆ ਜਿਹੜੀ ਸਾਡੇ ਸਿੱਖ ਹਿੱਤਾਂ ਦੇ ਹਿਸਾਬ ਨਾਲ ਸਾਡੇ ਲਈ ਠੀਕ ਹੁੰਦੀ ਹੈ। ਤਾਂ ਸਾਨੂੰ ਉਸ ਮੌਕੇ ਉਸ ਗੱਲ ਦੇ ਲਈ ਉਹਦਾ ਸਤਿਕਾਰ ਕਰ ਦੇਣਾ ਚਾਹੀਦਾ। ਪਰ ਇਹ ਨਾ ਹੁਣ ਮਤਲਬ ਕਹੀਏ ਵੀ ਉਹ ਸਾਡਾ ਸਾਰਾ ਹੋ ਗਿਆ। ਇਸ ਵਿਰਸੀ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਭਰਾ ਕੁਝ ਜ਼ਿਆਦਾ ਹੀ ਇਮੋਸ਼ਨਲ ਹੋ ਜਾਂਦੇ ਆ। ਫਿਰ ਕਈ ਜਿਹੜੇ ਸੋਸ਼ਲ ਮੀਡੀਆ ਵਾਲੇ ਭਰਾ ਨੇ, ਉਹ ਫਿਰ ਕਈ ਵਾਰੀ ਟੌਂਚ ਵੀ ਮਾਰਦੇ ਆ ਬਈ ਹੁਣ ਇਹਨੂੰ ਜਥੇਦਾਰੀ ਲਾ ਕੇ ਹਟੋਗੇ, ਹੁਣ ਹਟ ਜਾਓ, ਇਹਨੇ ਕੱਲ ਨੂੰ ਕੋਈ ਮਾੜੀ ਗੱਲ ਕਰਦੇ ਫਿਰ ਤੁਸੀਂ ਚੀਕਾਂ ਮਾਰਨੀਆਂ। ਸੋ ਅਸੀਂ ਇਹ ਗੱਲ ਪਿਕ ਐਂਡ ਚੂਜ਼, ਫਿਰ ਉੱਥੇ ਮੈਂ ਕਹਿਣਾ ਹੁਣ ਰਣਦੀਪ ਸਿੰਘ ਹੁੱਡਾ ਜਾਂ ਰਣਦੀਪ ਹੁੱਡਾ ਕੋਈ ਹਰਿਆਣੇ ਦਾ ਕੋਈ ਫਿਲਮੀ ਕਲਾਕਾਰ ਆ, ਸ਼ਾਇਦ ਹਰਿਆਣੇ ਦਾ ਮੈਨੂੰ ਲੱਗਦਾ, ਉਹਦੀ ਇੱਕ ਇੰਟਰਵਿਊ ਪਿੱਛੇ ਜੇ ਦੇਖ ਰਿਹਾ ਸੀਗਾ, ਜਿਹਦੇ ਵਿੱਚ ਉਹਨੇ ਕਿਹਾ ਕਿ ਅਕਾਲ ਤਖਤ ਸਾਹਿਬ ਨੂੰ ਜਿਹੜਾ ਅਟੈਕ ਹੋਇਆ ਵੀ ਉਹ ਠੀਕ ਨਹੀਂ ਸੀ, ਜਾਂ ਇਸ ਤਰ੍ਹਾਂ ਦੀਆਂ ਗੱਲਾਂ ਉਹਨੇ ਕੀਤੀਆਂ। ਇਹ ਗੱਲ ਜਿਹੜੀ ਹੈ ਉਹਦੀ ਠੀਕ ਆ, ਸਾਡੇ ਹੱਕ 'ਚ ਜਾਂਦੀ ਹੈ। ਇੰਨੀ ਗੱਲ ਨੂੰ ਅਸੀਂ ਉਹਨੂੰ ਪਿਆਰ ਕਰ ਲਈਏ, ਸਤਿਕਾਰ ਕਰ ਲਈਏ, ਇੰਨੀ ਗੱਲ ਬਦਲੇ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹਦਾ ਸਾਰਾ ਕੁਛ ਹੀ ਸਾਨੂੰ ਪ੍ਰਵਾਨ ਆ। ਉਹ ਫਿਲਮੀ ਕਲਾਕਾਰ ਆ, ਉਹਦੀ ਕਿਸੇ ਹੋਰ ਗੱਲ ਦੇ ਨਾਲ ਸਾਡੀ ਅਸਹਿਮਤੀ ਵੀ ਹੋ ਸਕਦੀ। ਇਵੇਂ ਹੀ ਬਹੁਤ ਸਾਰੇ ਹੋਰ ਭਾਰਤ ਵਿੱਚ, ਭਾਰਤ ਤੋਂ ਬਾਹਰ, ਪੰਜਾਬ ਦੇ ਵਿੱਚ, ਪੰਥ ਵਿੱਚ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਅੱਡ-ਅੱਡ ਮੌਕਿਆਂ ਦੇ ਉੱਤੇ ਅੱਡ-ਅੱਡ ਗੱਲਾਂ ਕਰਨੀਆਂ ਹੁੰਦੀਆਂ ਨੇ। ਕਿਸੇ ਗੱਲ 'ਚੋਂ ਸਾਨੂੰ ਪਸੰਦ ਆ ਜਾਂਦੇ ਆ, ਕਿਸੇ ਗੱਲ 'ਚ ਨਹੀਂ ਪਸੰਦ ਆਉਂਦੇ। ਸਾਡੀਆਂ ਸਹਿਮਤੀਆਂ, ਅਸਹਿਮਤੀਆਂ ਆਪਦੀ ਥਾਂ ਤੇ ਆ। ਸਾਨੂੰ ਇਹ ਗੱਲ ਹਮੇਸ਼ਾ ਰੱਖਣੀ ਪਈ ਆ, ਸਾਡਾ ਪੈਰਾਮੀਟਰ ਕੀ ਆ। ਜਿਵੇਂ ਕਹਿੰਦੇ ਆ ਨਾ ਵੀ ਅਸੀਂ ਆਪਦੀ ਥਾਂ ਤੇ ਖੜੇ ਰਹੀਏ, ਅਸੀਂ ਆਪਦੇ ਥਾਂ ਤੋਂ ਹਿੱਲੀਏ ਨਾ, ਅਸੀਂ ਇੱਕ ਆਪਦਾ ਮਿਥ ਲਈਏ ਕਿ ਆਹ ਗੱਲਾਂ ਜਿਹੜੀਆਂ ਸਾਡੀਆਂ ਨੇ। ਜਿਹੜਾ ਕੋਈ ਇਹਨਾਂ ਗੱਲਾਂ ਦੇ ਨੇੜੇ 100% ਆ ਜਾਂਦਾ, ਕੋਈ 70% ਆ ਜਾਂਦਾ, 50% ਆ ਜਾਂਦਾ, ਉਹ ਸਾਡਾ ਉਸ ਡਿਗਰੀ ਦੇ ਹਿਸਾਬ ਨਾਲ ਅਸੀਂ ਉਹਨੂੰ ਆਪਦਾ ਸਤਿਕਾਰ ਦੇ ਲੈਂਦੇ। ਹੁਣ ਜਿਹੜਾ 100% ਹੀ ਉਲਟ ਖੜਾ, ਉਹਦੀ ਤਾਂ ਗੱਲ ਫਿਰ ਵੱਖਰੀ ਆ। ਪਰ ਕੋਈ ਬੰਦਾ ਕਿਸੇ ਵੇਲੇ, ਕੋਈ ਬੰਦਾ ਕਿਸੇ ਵੇਲੇ ਪਸੰਦ ਆ ਸਕਦਾ, ਪ੍ਰਵਾਨ ਹੋ ਸਕਦਾ। ਇਵੇਂ ਹੀ ਮੁਲਕ ਨੇ, ਇਵੇਂ ਹੀ ਕੌਮਾਂ ਨੇ। ਵੀ ਕੋਈ ਕੌਮ ਕਿਸੇ ਵੇਲੇ ਸਾਡੇ ਹੱਕ 'ਚ ਕਦੇ ਖਿਲਾਫ ਆ। ਕੌਮਾਂ ਦੇ ਪੱਕੇ ਦੋਸਤ ਜਾਂ ਕੌਮਾਂ ਦੇ ਪੱਕੇ ਦੁਸ਼ਮਣ ਨਹੀਂ ਹੁੰਦੇ। ਜਿਵੇਂ ਕੋਈ ਵੇਲਾ ਸੀ, ਸਾਨੂੰ ਉਦੋਂ ਲੱਗਦਾ ਹੋਣਾ ਸਾਡੇ ਪੁਰਖਿਆਂ ਨੂੰ ਕਿ ਇਹਨਾਂ ਮੁਸਲਮਾਨਾਂ ਨਾਲ ਸਾਡੀ ਟੱਕਰ ਆ। ਪਰ ਉਹਨਾਂ ਵੇਲਿਆਂ ਦੇ ਵਿੱਚ ਵੀ ਜਾਂ ਅੱਜ, ਖਾਸ ਤੌਰ ਤੇ 1984 ਤੋਂ ਬਾਅਦ ਆਪਾਂ ਪਾਕਿਸਤਾਨ ਨੂੰ, ਮੁਸਲਮਾਨਾਂ ਨੂੰ ਭੱਜੇ ਜਾਂਦੇ ਸੀਗੇ ਵੀ ਸਾਡਾ ਤਾਂ ਬਚਾਅ ਹੀ ਉਹ ਕਰ ਸਕਦੇ। ਇੱਕ ਵੇਲਾ ਉਹ ਸੀਗਾ ਜਦੋਂ ਅਸੀਂ ਮੁਗਲਾਂ ਪਠਾਨਾਂ ਦੇ ਨਾਲ ਲੜਦੇ ਹੋਏ ਹਿੰਦਵਾਣੀਆਂ ਨੂੰ ਛੁਡਵਾਉਣ ਦੇ ਵਿੱਚ ਹੀ ਆਪਦੀ ਖੁਸ਼ੀ ਸਮਝਦੇ ਸੀਗੇ ਤੇ ਅਸੀਂ ਆਪਦਾ ਧਰਮ ਨਿਭਾ ਰਹੇ ਸੀ। ਤੇ ਅੱਜ ਸਾਨੂੰ ਉਹ ਗੱਲ ਹੋਰ ਤਰੀਕੇ ਨਾਲ ਲੱਗਦੀ ਹੈ। ਉਸ ਮੌਕੇ ਸਾਨੂੰ ਹਿੰਦੂ ਆਪਦਾ ਲੱਗਦਾ ਸੀ, ਅੱਜ ਸਾਨੂੰ ਹਿੰਦੂ ਨੇ ਪਰਾਂ ਧੱਕਿਆ। ਅਸੀਂ ਤਾਂ ਨਹੀਂ ਕਿਸੇ ਨੂੰ ਪਰਾਂ ਧੱਕ ਸਕਦੇ, ਸਾਡਾ ਤਾਂ ਸਿਧਾਂਤ ਹੈਗਾ ਵੀ ਸਰਬੱਤ ਦਾ ਭਲਾ ਕਰਨਾ। ਸਾਡੇ ਤਾਂ ਗੁਰੂ ਘਰ ਦੇ ਵਿੱਚ ਜੇ ਉਦੋਂ ਕਸ਼ਮੀਰੀ ਪੰਡਤਾਂ ਦੀ ਥਾਂ ਦੇ ਉੱਤੇ ਮੁਸਲਮਾਨ ਆ ਜਾਂਦੇ ਵੀ ਸਾਨੂੰ ਹਿੰਦੂ ਪੰਡਤ ਜਿਹੜੇ ਹਾਕਮ ਨੇ ਉਹਨਾਂ ਨੇ ਸਤਾਇਆ, ਤਾਂ ਸਾਡੀ ਕਹਾਣੀ ਫਿਰ ਉਲਟ ਜਾਣੀ ਸੀ। ਫਿਰ ਸਾਡਾ ਇਹ ਇਤਿਹਾਸ ਹੋਣਾ ਸੀ ਕਿ ਕਸ਼ਮੀਰੀ ਜਿਹੜੇ ਸੀਗੇ ਪੰਡਤ, ਉਹਨਾਂ ਦੇ ਸਤਾਏ ਹੋਏ ਉੱਥੋਂ ਕਸ਼ਮੀਰ ਦੇ ਮੁਸਲਮਾਨ ਜਿਹੜੇ ਆ ਉਹ ਨੌਵੇਂ ਪਾਤਸ਼ਾਹ ਕੋਲ ਆਏ ਤੇ ਫਿਰ ਸ਼ਹਾਦਤ ਹੋਈ। ਤੇ ਏਦਾਂ ਦਾ ਇਤਿਹਾਸ ਵੀ ਹੋ ਸਕਦਾ ਸੀ। ਸੋ ਸਾਡਾ ਸਿਧਾਂਤ ਇਹ ਹੈਗਾ ਕਿ ਮਜ਼ਲੂਮ ਦਾ ਜਿਹੜਾ ਅਸੀਂ ਪੱਖ ਕਰਨਾ ਤੇ ਜਿਹੜਾ ਜਰਮਾਨਾ ਹੈ ਉਹਦੀ ਅਸੀਂ ਮੁਖਾਲਫਤ ਕਰਨੀ ਹੈ। ਸੋ ਜਿਹੜਾ ਪੈਕ ਐਂਡ ਚੂਜ਼ ਵਾਲੀ ਗੱਲ ਮੈਂ ਫੇਰ ਕਰਾਂ, ਆ ਜਿਹੜੀ ਸਾਹਿਬ-ਏ-ਕਮਾਲ ਕਿਤਾਬ ਆ, ਇਹਦੇ ਵਿੱਚ ਬਹੁਤ ਸਾਰਾ ਕੁਝ ਇਹੋ ਜਿਹਾ ਜਿਹੜਾ ਸਾਡੇ ਕੰਮ ਦਾ, ਤੇ ਸਾਨੂੰ ਉਹ ਚੀਜ਼ਾਂ ਜਿਹੜੀਆਂ ਨੇ ਉਹ ਭੁਗਤਾਉਣੀਆਂ ਚਾਹੀਦੀਆਂ ਆਪਦੇ ਹੱਕ 'ਚ। ਇੱਥੇ ਇਸ ਕਿਤਾਬ ਦੇ ਵਿੱਚ ਸਭ ਤੋਂ ਪਹਿਲੀ ਵਾਰ ਬੇਬਾਕੀ ਨਾਲ ਕਿਸੇ ਹਿੰਦੂ ਨੇ ਹਿੰਦੂ ਕੌਮ ਨੂੰ ਲਾਹਣਤਾਂ ਪਾਈਆਂ ਕਿ ਤੁਸੀਂ ਗੁਰੂ ਸਾਹਿਬ ਨਾਲ, ਸਿੱਖੀ ਨਾਲ, ਸਿੱਖਾਂ ਨਾਲ ਕੀਤਾ ਕੀ ਹੈ। ਗੜਬੜੇ ਦੀ ਬਹੁਤ ਵੱਡੀ ਆ। ਇਹਨੇ ਸਾਰਾ ਸਿੱਖ ਇਤਿਹਾਸ ਜਾਂ ਗੁਰੂ ਸਾਹਿਬਾਨ ਨੂੰ ਕਿਹਾ ਇਹੀ ਆ ਵੀ ਜਦੋਂ
ਹਿੰਦੂ ਮਤ ਪੂਰਾ ਖਤਰੇ ਸੀਗਾ ਤੇ ਗੁਰੂ ਸਾਹਿਬਾਨ ਨੇ ਇਹ ਸਾਰਾ ਕੁਝ ਹਿੰਦੂ ਮਤ ਬਚਾਉਣ ਲਈ ਕੀਤਾ ਤੇ ਉਹ ਹਿੰਦੂ ਹੀ ਸੀ। ਤੇ ਇਸ ਚੀਜ਼ ਤੋਂ ਤਾਂ ਸਾਡੀ ਚਲੋ ਵਿਚਾਰਧਾਰਕ ਉਹਦੇ ਨਾਲ ਵਿਰੋਧਤਾ ਰਹਿਣੀ ਆ, ਪਰ ਜਿਹੜੀ ਗੱਲ ਉਹਨੇ ਕਹੀ ਆ ਉਹ ਚੀਜ਼ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਜਿਵੇਂ ਇਹਨੇ ਲਿਖਿਆ, ਹਾਏ ਹਿੰਦੂ ਕੌਮ ਤੇਰੇ ਤੋਂ ਵੱਡਾ ਅਕਿਰਤ ਕਾਣ ਕੌਣ ਹੋ ਸਕਦਾ, ਤੇਰੇ ਤੋਂ ਵਧੇਰੇ ਨਾ ਸ਼ੁਕਰਾ ਪਾਉਣ ਕਿਸ ਸ਼੍ਰੇਣੀ ਵਿੱਚ ਹੋਵੇਗਾ, ਸੱਚੇ ਕੌਮੀ ਦੇਸ਼ ਭਗਤਾਂ ਦੀ ਨਾ ਕਦਰੀ ਤੇ ਤੋਂ ਜ਼ਿਆਦਾ ਹੋਰ ਕਿਸ ਨੇ ਕਰਨੀ, ਸੱਚੇ ਦੇਸ਼ ਭਗਤਾਂ ਨੂੰ ਦੁੱਖ ਤੇ ਤਸੀਹੇ ਦੇਣ ਵਿੱਚ ਤੇਰੇ ਨਾਲੋਂ ਜ਼ਿਆਦਾ ਜਾਂਗਲੀ ਤੇ ਵਹਿਸ਼ੀ ਹੋਰ ਕੌਣ ਹੈ। ਗੁਰੂ ਗੋਬਿੰਦ ਸਿੰਘ ਜੀ ਤਾਂ ਤੁਹਾਡੀ ਖਾਤਰ ਘਰ-ਬਾਰ ਤੇ ਜਾਨ ਮਾਲ ਵਾਰਨ ਦੀ ਤਿਆਰੀ ਕਰ ਰਿਹਾ ਸੀ, ਇੱਥੋਂ ਤੱਕ ਕਿ ਆਪਾ ਵਾਰਨ ਦੀ ਤਿਆਰੀ ਵਿੱਚ ਜੁਟਿਆ ਹੋਇਆ ਸੀ। ਉਹ ਤੁਹਾਨੂੰ ਜਿੱਲਤ ਦੀ ਨੀਵੀਂ ਖੱਡ ਵਿੱਚੋਂ ਡਿੱਗਿਆਂ ਨੂੰ ਚੁੱਕ ਕੇ ਆਕਾਸ਼ ਤੇ ਪਹੁੰਚਾਉਣ ਦੀ ਧੁਨ ਵਿੱਚ ਮਗਨ ਸੀ, ਪਰ ਉਸਦੇ ਉਲਟ ਤੁਸੀਂ ਆਪਣੀ ਖੁਦਗਰਜੀ, ਕੀਨੇ ਤੇ ਈਰਖਾ ਦੇ ਕਾਰਨ ਉਸਦੇ ਵਿਰੋਧ ਵਿਦਰੋਹ ਖੜਾ ਕਰ ਦਿੰਦੇ ਹੋ। ਇਹ ਨਾ ਸ਼ੁਕਰਾਪਣ, ਇਹ ਬੁਗਜ਼, ਕੀਨੇ ਤੇ ਈਰਖਾ ਕਾਰਨ ਹੀ ਸਦਾ ਤੁਸੀਂ ਗੁਲਾਮੀ ਦੇ ਪਟੇ ਨੂੰ ਗਲ ਵਿੱਚ ਪਾਈ ਫਿਰਦੇ ਰਹੇ ਹੋ। ਇਹ ਕੱਲੀ ਨਹੀਂ, ਇਹ ਜਿਹੜੀ ਲਾਲਾ ਦੌਲਤ ਰਾਏ ਸਾਹਿਬੇ ਕਮਾਲ ਵਾਲੀ ਕਿਤਾਬ ਆ, ਇਹਦੇ ਚ ਇਹੋ ਜਿਹੀਆਂ ਬਹੁਤ ਗੱਲਾਂ ਨੇ। ਉਹਨੇ ਸਾਫ਼ ਲਿਖਿਆ ਵੀ ਬ੍ਰਾਹਮਣਾਂ ਨੇ ਪਹਾੜੀ ਰਾਜਿਆਂ ਨੂੰ ਚੱਕਿਆ ਤੇ ਭੜਕਾਇਆ ਕਿ ਗੁਰੂ ਗੋਬਿੰਦ ਸਿੰਘ ਹਿੰਦੂ ਧਰਮ ਦੇ ਦੁਸ਼ਮਣ ਨੇ ਤੇ ਸਾਨੂੰ ਸਭ ਨੂੰ ਮਿਲ ਕੇ ਉਹਨਾਂ ਦਾ ਜਿਹੜਾ ਨੱਕ 'ਚ ਦਮ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਕਿਤੇ ਸੁੱਖ ਦਾ ਸਾਹ ਨਾ ਮਿਲੇ। ਇਹ ਗੱਲਾਂ ਲਾਲਾ ਦੌਲਤ ਰਾਏ ਲਿਖਦਾ ਕਿ ਹਿੰਦੂ ਪਹਾੜੀ ਰਾਜੇ। ਹੁਣ ਮੈਂ ਆਪਣੇ ਬੰਦਿਆਂ ਤੇ ਆਉਣਾ, ਆਪਣੇ ਆਹ ਪਿਛਲੇ 300 ਸਾਲ ਤੋਂ ਜਿਹੜਾ ਇਤਿਹਾਸ ਚੱਲ ਰਿਹਾ, ਜਾਂ ਆਪਾਂ ਹੁਣ ਲਾ ਲਓ ਵੀ 1947 ਤੋਂ ਬਾਅਦ ਕਿੰਨੇ ਕੁ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਆ ਜਿਨ੍ਹਾਂ ਨੇ ਸਿੱਖਾਂ ਨੂੰ ਇਹ ਦੱਸਿਆ ਹੋਵੇ ਕਿ ਆਨੰਦਪੁਰ ਦੇ ਕਿਲੇ ਵਾਲਾ ਘੇਰਾ ਜਿਹੜਾ ਆਖਰੀ ਲੜਾਈ ਆ, ਇਦੋਂ ਪਹਿਲਾਂ 13 ਲੜਾਈਆਂ ਸਾਡੀਆਂ ਇਸ ਹਿੰਦੂ ਕੌਮ ਦੇ ਪਹਾੜੀ ਰਾਜਿਆਂ ਨਾਲ ਹੋਈਆਂ ਸੀ। ਪਤਾ ਨਹੀਂ ਕਿੰਨਾ ਡਰਦੇ ਆ ਅਗੇ ਜੀ ਹਿੰਦੂ ਸਿੱਖ ਏਕਤਾ ਨਾ ਟੁੱਟ ਜੇ। ਇਹ ਸੱਚਾਈ ਕਿਵੇਂ ਝੁਠਲਾਈ ਜਾ ਸਕਦੀ ਹੈ, ਕਿੰਨਾ ਝੂਠ ਬੋਲਦੇ ਆ ਸਾਡੇ ਰਾਗੀ ਢਾਡੀ ਕਥਾਕਾਰ ਪ੍ਰਚਾਰਕ। ਇਹ ਗੱਲ ਅੱਜ ਤੱਕ ਵੀ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੈਗੀ ਕਿ 13 ਜਿਹੜੀਆਂ ਪਹਿਲੀਆਂ ਜੰਗਾਂ ਨੇ ਉਹ ਤਾਂ ਹਿੰਦੂ ਪਹਾੜੀ ਰਾਜਿਆਂ ਨਾਲ ਹੋਈਆਂ ਹੀ ਹੋਈਆਂ। 14ਵੀਂ ਜੰਗ ਦੇ ਵਿੱਚ ਵੀ ਸੂਬਾ ਸਰਹੱਦ ਦੇ ਨਾਲ ਬਰਾਬਰ, ਹਰ ਕਰਤੂਤ ਵਿੱਚ ਬਰਾਬਰ ਹਿੰਦੂ ਰਾਜੇ ਸੀ। ਕਿੰਨਾ ਲੁਕਾਉਣ ਤੇ ਲੱਗੇ ਹੋਏ ਨੇ। ਆ ਸੂਬਾ ਸਰਹੱਦ ਦਾ ਨਾਮ ਕੱਲੇ ਕੱਲੇ ਅਨਪੜ੍ਹ ਜੇ ਸਿੱਖ ਨੂੰ ਪੁੱਛ ਲਓ, ਉਹਨੂੰ ਵੀ ਪਤਾ ਇਸੇ ਸੂਬਾ ਸਰਹੱਦ ਦੀ ਵਜ਼ੀਰ ਖਾਨ ਸੀ। ਪਰ ਤੁਹਾਨੂੰ ਕਿਸੇ ਨੂੰ ਵੀ ਉਹਨਾਂ ਪਹਾੜੀ ਰਾਜਿਆਂ ਦੇ ਨਾਂ ਨਹੀਂ ਚੇਤੇ ਜਿਨ੍ਹਾਂ ਨੇ 13 ਜੰਗਾਂ ਲੜੀਆਂ। 14ਵੀਂ ਜੰਗ ਵਾਲੇ ਦਾ ਸਾਰਾ ਚੇਤਾ ਸਾਨੂੰ, ਕਿਉਂਕਿ ਚੇਤੇ ਕਰਵਾਇਆ ਗਿਆ ਬੜੀ ਸਕੀਮ ਨਾਲ ਕਿ ਤੁਹਾਨੂੰ ਇਹ ਨਾ ਭੁੱਲ ਜੇ ਕਿ ਮੁਸਲਮਾਨ ਸੀ, ਉਹਨੇ ਐ ਕੀਤਾ ਸੀ, ਉਹ ਕੀਤਾ ਸੀ। ਜਿਵੇਂ 9ਵੇਂ ਪਾਤਸ਼ਾਹ ਦੀ ਸ਼ਹੀਦੀ ਵਾਲੀ ਫੋਟੋ ਆ ਜਿਹੜੀ, ਜਦੋਂ ਉਹ ਬਣਾਉਂਦੇ ਆ ਨਾ ਪੇਂਟਰ ਬਾਬੂ, ਉਹ ਮੁਸਲਮਾਨ ਜਿਹੜਾ ਜਲਾਦ ਆ ਉਹ ਕੋਲੇ ਖੜਾ ਦਿਖਾਉਣਗੇ, ਜਾਂ ਜਿਹੜਾ 5ਵੇਂ ਪਾਤਸ਼ਾਹ ਦੀ ਸ਼ਹੀਦੀ ਆ ਉਹਦੇ ਵਿੱਚ ਚੰਦੂ ਦਾ, ਜਾਂ ਜਿਹੜਾ ਉੱਥੇ ਹੋਰਾਂ ਨੇ ਗੰਦ ਪਾਇਆ ਉਹਨਾਂ ਦਾ ਨਹੀਂ, ਮੁਸਲਮਾਨ ਨੂੰ ਦੁਸ਼ਮਣ ਦਿਖਾਉਣ ਦੇ ਲਈ ਸਾਡਾ ਉਹ ਪੂਰੀ ਪੇਂਟਿੰਗ ਬਣਾਈ ਜਾਂਦੀ। ਪੇਂਟਰ ਬਾਬੂਆਂ ਨੇ ਪਿਛਲੀਆਂ 3 ਸਦੀਆਂ ਤੋਂ ਪੂਰਾ ਠੋਕ ਵਜਾ ਕੇ ਪੇਂਟਰਾਂ ਨੇ ਪੇਂਟਿੰਗਾਂ ਦੇ ਰਾਹੀਂ ਸਿੱਖਾਂ ਦੇ ਮਨਾਂ ਦੇ ਵਿੱਚ ਮੁਸਲਮਾਨਾਂ ਪ੍ਰਤੀ ਨਫ਼ਰਤ ਭਰਨ ਲਈ ਤੇ ਹਿੰਦੂ ਦਾ ਜਿਹੜਾ ਹੈਗਾ ਸਾਨੂੰ ਬਾਡੀਗਾਰਡ ਬਣਾਉਣ ਦੇ ਲਈ ਪੇਂਟਿੰਗਾਂ ਬਣਾਈਆਂ। ਤੋ ਇਹ ਜਿਹੜਾ ਇਸ ਵਿਸ਼ੇ ਉੱਤੇ ਕਦੇ ਵੱਖਰਾ ਪ੍ਰੋਗਰਾਮ ਕਰਾਂਗੇ, ਪਰ ਅੱਜ ਜਿਹੜੀ ਗੱਲ ਹੈ ਉਹ ਇਹ ਹੈ ਵੀ ਜਿਹੜੇ ਸਾਡੇ ਇਹ ਪਹਾੜੀ ਰਾਜੇ ਸੀ ਇਹਨਾਂ ਦੇ ਨਾਂ ਸਾਨੂੰ ਕਿਉਂ ਨਹੀਂ ਚੇਤੇ ਤੇ ਇਕੱਲਾ ਸੂਬਾ ਸਰਹੱਦ ਕਿਉਂ ਚੇਤੇ ਆ? ਕਿਉਂਕਿ 14ਵੀਂ ਲੜਾਈ ਸਾਡੇ ਗਲ ਜ਼ਿਆਦਾ ਮੜੀ ਆ, ਸਾਨੂੰ ਜ਼ਿਆਦਾ ਚੇਤੇ ਕਰਾਈ। ਖੈਰ ਸਾਨੂੰ ਇਹ ਤਾਂ ਚੇਤੇ ਆ ਵੀ ਕੁਰਾਨ ਦੀਆਂ ਕਸਮਾਂ ਖਾ ਕੇ ਮੁੱਕਰ ਗਏ ਸੀ, ਤੇ ਜਿਹੜੇ ਫਿਰ ਗਾਂ ਆਟੇ ਦੀਆਂ ਬਣਾ ਕੇ ਮੁੱਕਰੇ ਸੀ ਸੌਹਾਂ, ਉਹ ਹਿੰਦੂ ਰਾਜੇ ਉਹ ਬਰਾਬਰ ਦੇ ਨਹੀਂ ਹੈਗੇ। ਬਰਾਬਰ ਦੀ ਗੱਲ ਆ ਦੋਨਾਂ ਦੀ। ਇਉਂ ਨਾ ਕਰੀਏ ਵੀ ਆਪਾਂ ਇੱਕ ਨੂੰ ਕਲੀਨ ਚਿੱਟ ਦੇ ਦਈਏ ਤੇ ਇੱਕ ਨੂੰ ਪੂਰਾ ਹੀ ਦੋਸ਼ੀ ਮੰਨ ਲਈਏ। ਸਾਨੂੰ ਸਭ ਨੂੰ ਇਹ ਤਾਂ ਚੇਤੇ ਆ ਕਿ ਸੂਬਾ ਸਰਹੰਦ ਨੇ ਜ਼ੁਲਮ ਕੀਤਾ, ਸੂਬਾ ਸਰਹੰਦ ਨੇ ਉੱਥੇ ਜੀ ਫੌਜਾਂ ਭੇਜੀਆਂ, ਘੇਰਾ ਪਾਇਆ ਤੇ ਕੁਰਾਨ ਦੀਆਂ ਕਸਮਾਂ ਖਾ ਕੇ ਮੁੱਕਰ ਗਏ ਸੀ। ਪਰ ਸਾਨੂੰ ਇਹ ਕਦੋਂ ਨਹੀਂ ਚੇਤੇ ਵੀ ਬਰਾਬਰ ਸੀ ਉਹ ਹਿੰਦੂ ਪਹਾੜੀ ਰਾਜੇ ਜਿਨ੍ਹਾਂ ਨੇ ਆਟੇ ਦੀਆਂ ਗਊਆਂ ਬਣਾ ਕੇ ਉਹਦੀਆਂ ਕਸਮਾਂ ਤੋਂ ਮੁੱਕਰੇ ਸੀ।
ਅਸਲ ਵਿੱਚ ਪੂਰੀ ਸਾਜ਼ਿਸ਼ ਦੇ ਨਾਲ ਇਹ ਖੇਡ ਖੇਡੀ ਜਾ ਰਹੀ ਆ। ਔਰ 1947 ਤੋਂ ਬਾਅਦ ਇਹ ਪੂਰੀ ਇੱਕ ਸਕੀਮ ਬਣਾ ਕੇ ਚੱਲਿਆ ਜਾ ਰਿਹਾ ਕਿ ਹਰੇਕ ਸਿੱਖ ਨੂੰ ਇਹ ਕਹਿਣਾ ਹੈ, ਉਹਦੇ ਦਿਲ ਦਿਮਾਗ ਵਿੱਚ ਇਹ ਗੱਲ ਵਸਾਉਣੀ ਹੈ ਕਿ ਹਿੰਦੂਆਂ ਨੇ ਤੇਰਾ ਕਦੇ ਬੁਰਾ ਨਹੀਂ ਕੀਤਾ ਤੇ ਮੁਸਲਮਾਨ ਤੇਰੇ ਸਾਰੇ ਹੀ ਦੁਸ਼ਮਣ। ਚਲੋ ਅਸੀਂ ਇਹ ਕਹਿੰਦੇ ਆ ਕਿ ਹਰੇਕ ਕੌਮ 'ਚ ਚੰਗੇ ਤੇ ਮਾੜੇ ਬੰਦੇ ਹੁੰਦੇ ਆ। ਪੀਰ ਬੁੱਧੂ ਸ਼ਾਹ, ਭਾਈ ਗਨੀ ਖਾਨ, ਨਬੀ ਖਾਨ ਜਾਂ ਹੋਰ ਸਾਰੇ, ਬੜਾ ਇਤਿਹਾਸ ਆ ਮੁਸਲਮਾਨਾਂ ਦੀ, ਬੜੀ ਲੰਬੀ ਚੌੜੀ ਆਪਣਾ ਲਿਸਟ ਆ। ਇਵੇਂ ਹੀ ਬਹੁਤ ਸਾਰੇ ਹਿੰਦੂ ਪਰਿਵਾਰਾਂ ਚੋਂ ਆ, ਬਹੁਤ ਸਾਰੇ ਤਾਂ ਸਿੱਖ ਹੀ ਸੱਜ ਗਏ। ਤੇ ਜਿਹੜੇ ਸਾਡੇ ਮਨਾਂ ਵਿੱਚ ਇਹ ਗੱਲ ਪਾਉਣੀ ਕਿ ਹਿੰਦੂ ਕੌਮ ਸਾਰੀ ਦੀ ਸਾਰੀ ਚੰਗੀ ਆ ਤੇ ਮੁਸਲਮਾਨ ਸਾਰੇ ਦੇ ਸਾਰੇ ਮਾੜੇ ਆ, ਇਹ ਗੱਲ ਬਹੁਤ ਖਤਰਨਾਕ ਆ। ਔਰ ਸਾਨੂੰ ਸਾਰਿਆਂ ਨੂੰ ਇਹ ਚੀਜ਼ ਦਾ ਖਿਆਲ ਰੱਖਣ ਦੀ ਲੋੜ ਆ ਕਿ 3 ਸਦੀਆਂ ਦੇ ਬਾਅਦ ਵੀ ਅੱਜ ਅਸੀਂ ਇੰਨੇ ਕੁ ਝੂਠੇ ਆ, ਅਸੀਂ ਇੰਨੇ ਕੁ ਡਰਪੋਕ ਆ ਕਿ ਇੰਨੀ ਗੱਲ ਕਹਿਣ ਦੀ ਸਾਡੇ 'ਚ ਹਿੰਮਤ ਨਹੀਂ। ਆ ਸਰਹੰਦ ਦੀ ਸਭਾ ਜਾਂ ਚੌਕੌਰ ਸਾਹਿਬ ਕਿਸੇ ਰਾਗੀ ਢਾਡੀ ਕਥਾਕਾਰ ਤੋਂ ਸੁਣ ਲਿਓ ਜੇ ਦੱਸ ਜਾਵੇ ਕਿ ਭਾਈ ਹਿੰਦੂ ਪਹਾੜੀ ਰਾਜੇ ਜਿਹੜੇ ਸੀ ਉਹਨਾਂ ਦੇ ਆਹ ਨਾਂ ਸੀ, ਉਹਨਾਂ ਨੇ ਸੂਬਾ ਸਰਹੰਦ ਦੇ ਨਾਲ ਰਲ ਕੇ ਆਹ ਕਰਤੂਤ ਕੀਤੀ ਸੀ। ਸਾਨੂੰ ਜਿਹੜੇ ਇਹ ਸੂਬਾ ਸਰਹੰਦ ਵਾਲੀ ਕੰਪਨੀ ਆ ਜਾਂ ਰੰਗਜੇ ਹੁਣ, ਇਹਨਾਂ ਲਈ ਤਾਂ ਅਸੀਂ ਕੀਤਾ ਹੀ ਕੁਝ ਨਹੀਂ। ਇਹਨਾਂ ਨੇ ਜੇਕਰ ਸਾਡੇ ਉੱਤੇ ਚੜ੍ਹਾਈ ਕੀਤੀ ਜਾਂ ਸਾਡੇ ਨਾਲ ਡਾਂਗ ਸੋਟਾ ਲੜਾਈ ਪੜ੍ਹਾਈ ਕੀਤੀ, ਉਹ ਵੱਖਰੀ ਗੱਲ ਆ। ਪਰ ਇਹ ਦੱਸਿਆ ਜਾਵੇ ਕਿ ਜਿਨ੍ਹਾਂ ਦਾ ਤਿਲਕ ਤੇ ਜਨੇਊ ਬਚਾਉਣ ਲਈ 9ਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ, ਉਹਨਾਂ ਨੂੰ ਕੀ ਬਿਮਾਰੀ ਪਈ ਹੋਈ ਸੀ, ਉਹਨਾਂ ਨੂੰ ਕੀ ਬਿਪਤਾ ਪਈ ਹੋਈ ਸੀ ਵੀ ਉਹ ਗੁਰੂ ਘਰ ਦੇ ਉੱਤੇ ਚੜ੍ਹਾਈਆਂ ਕਰਦੇ ਸੀ। ਉਹ ਆਹ ਬਿਮਾਰੀ ਸੀ ਜਿਹੜੀ ਸਾਨੂੰ ਲਾਲਾ ਦੌਲਤ ਰਾਏ ਆਪਦੀ ਕਿਤਾਬ 'ਚ ਸਮਝਾਉਂਦੇ ਆ ਕਿ ਬਾਹਮਣਾਂ ਨੇ ਪਹਾੜੀ ਰਾਜਿਆਂ ਨੂੰ ਚੱਕਿਆ ਸੀ ਕਿ ਗੁਰੂ ਗੋਬਿੰਦ ਸਿੰਘ ਹਿੰਦੂ ਧਰਮ ਦੇ ਦੁਸ਼ਮਣ। ਮੈਂ ਇਹ ਕਹਿਣਾ ਕਿ ਇਹ ਜਿਹੜੇ ਬਾਹਮਣ ਸੀ ਜਾਂ ਲਾਲਾ ਦੌਲਤ ਰਾਏ ਨੇ ਜੇ ਸਪਸ਼ਟ ਲਿਖਿਆ, ਇਹ ਆਪਾਂ ਨਹੀਂ ਲਿਖਿਆ। ਪਹਿਲੀ ਗੱਲ ਤਾਂ ਮੈਂ ਨਹੀਂ ਕਹਿੰਦਾ ਹੈਗਾ ਕਿ ਇਹ ਗੱਲ ਸੱਚ, ਇਹ ਤਾਂ ਲਾਲਾ ਦੌਲਤ ਰਾਏ ਕਹਿੰਦੇ। ਜੇਕਰ ਲਾਲਾ ਦੌਲਤ ਰਾਏ ਦੇ ਰਾਹੀਂ ਇਹ ਗੱਲ ਜ਼ਾਹਿਰ ਹੈ ਕਿ ਹਿੰਦੂਆਂ ਨੂੰ ਇਹ ਗੱਲ ਸਮਝਾ ਦਿੱਤੀ ਗਈ ਸੀ ਕਿ ਗੁਰੂ ਗੋਬਿੰਦ ਸਿੰਘ ਹਿੰਦੂਆਂ ਦੇ ਦੁਸ਼ਮਣ ਆ, ਤੇ ਭਾਈ ਅੱਜ ਆਪਾਂ ਨੂੰ ਕੀ ਬਿਪਤਾ ਪਈ ਹੋਈ ਹੈ ਜਿਹੜਾ ਆਪਾਂ ਉਦਾਹਰਨਾਂ ਦੇ ਕੇ ਸਾਬਤ ਕਰਨ ਲੱਗੇ ਹੁੰਦੇ ਆ ਕਿ ਅਸੀਂ ਤਾਂ ਹਿੰਦੂਆਂ ਦੇ ਹਿਤੈਸ਼ੀ ਬਣੇ ਆ। ਅਸੀਂ ਕਦੋਂ ਇਸ ਗਧੀ ਗੇੜ ਚੋਂ ਨਿਕਲਾਂਗੇ? ਗਧੀ ਗੇੜ ਪਿਆ ਹੋਇਆ। ਇੱਕ ਉਹ ਟ੍ਰੈਡਮਿਲ ਜੀ ਹੁੰਦੀ ਹੈ, ਜਿਹੜੇ ਜਿਮ 'ਚ ਜਾਂਦੇ ਆ ਨਾ ਸਾਡੇ ਲੋਕ, ਉੱਥੇ ਇੱਕ ਮਸ਼ੀਨ ਜੀ ਰੱਖੀ ਹੁੰਦੀ ਆ, ਪਲੱਗ ਲਾ ਦਿੰਦੇ ਆ, ਉਹ ਚੱਲ ਪੈਂਦਾ ਪਟਾ ਜਿਹਾ, ਬੰਦਾ ਉੱਤੇ ਚੜ੍ਹਦਾ ਭੱਜਦਾ, ਉੱਤੇ ਆ ਜਾਂਦਾ ਵੀ ਮੈਂ ਅੱਜ 5 ਮੀਲ ਭੱਜਿਆ ਜਾਂ 10 ਮੀਲ ਭੱਜਿਆ। ਉਹ ਜਾਂਦਾ ਜੁੰਦਾ ਕਿਤੇ ਨਹੀਂ, ਉਹ ਖੜਾ ਉੱਥੇ ਹੀ ਰਹਿੰਦਾ, ਪਰ ਉਹਨੂੰ ਪਤਾ ਹੁੰਦਾ ਕਿ ਅੱਜ ਮੈਂ ਮਸ਼ੀਨ ਦੇ ਉੱਤੇ ਇੰਨੇ ਮੀਲ ਭੱਜਿਆ। ਆਪਾਂ ਸਾਰੇ ਵੀ ਪਿਛਲੇ ਲੰਮੇ ਅਰਸੇ ਤੋਂ, ਕਈ ਸਦੀਆਂ ਤੋਂ ਜਾਂ ਦਹਾਕਿਆਂ ਤੋਂ ਹੀ ਲਾ ਲਓ, ਚਲੋ 1947 ਤੋਂ ਹੀ ਲਾ ਲਓ, ਆ 70 ਸਾਲ ਜਿਹੜਾ ਆਪਾਂ ਭੱਜੇ ਆ ਨਾ, ਆਪਾਂ ਟ੍ਰੈਡਮਿਲ ਤੇ ਹੀ ਭੱਜੇ ਆ, ਗਧੀ ਗੇੜ ਹੀ ਪਾਇਆ ਹੋਇਆ ਆਪਦੇ ਆਪ ਨੂੰ। ਆਪਣੀ ਕੌਮ ਨੂੰ ਇਸ ਗਧੀ ਗੇੜ ਚੋਂ ਨਿਕਲਣਾ ਪਊਗਾ। ਆਪਾਂ ਨੂੰ ਦੁਸ਼ਮਣ ਦੀ ਸੱਚੀ ਪਰਖ ਜਿਹੜੀ ਆ ਉਹ ਕਰਨੀ ਪਊਗੀ। ਫਿਰ ਅਗਲੀ ਗੱਲ, ਪਿਕ ਐਂਡ ਚੂਜ਼। ਜਿਹੜਾ ਹਿੰਦੂ ਜਿੰਨਾ ਚੰਗਾ ਉਹਦਾ ਅਸੀਂ ਗੁਣ ਗਾਇਨ ਕਰਾਂਗੇ, ਉਹਨੂੰ ਅਸੀਂ ਸਹੀ ਵੀ ਕਵਾਂਗੇ ਕਿ ਇਸ ਗੱਲ 'ਚ ਠੀਕ ਆ। ਕਈ ਇਹੋ ਜਿਹੇ ਹਿੰਦੂ ਹੋਣਗੇ ਜਿਨ੍ਹਾਂ ਦੇ ਮਨ ਵਿੱਚ ਇਸ ਗੱਲ ਦੀ ਕਦਰ ਹੋਊਗੀ ਕਿ ਸਿੱਖਾਂ ਨੇ ਤੇ ਸਿੱਖੀ ਨੇ ਸਾਡੇ ਲਈ ਚੰਗਾ ਕੀਤਾ, ਅਸੀਂ ਉਹਦਾ ਸਤਿਕਾਰ ਕਰ ਲਵਾਂਗੇ। ਪਰ ਜਿਹੜਾ ਹਿੰਦੂ ਮਾੜਾ, ਅਸੀਂ ਉਹਦੇ ਕਰਕੇ ਵੀ ਨਹੀਂ ਜੀ ਛੱਡੋ ਜੀ, ਦੀਵਾਨ ਕੌੜਾ ਮੱਲ ਬੜਾ ਚੰਗਾ ਸੀ, ਅੱਜ ਸਾਨੂੰ ਕੋਈ ਗਾਟੇ ਲਾ ਰਿਹਾ ਹੋਵੇ, ਸਾਡੀਆਂ ਧੀਆਂ ਭੈਣਾਂ ਦੀ ਬੇਪੱਤੀ ਕਰ ਰਿਹਾ ਹੋਵੇ, ਆਹ ਹੁਣ ਸੂਰੀ ਸੀ ਇੱਥੇ, ਮੱਸੇ ਰੰਗਣ ਨਾਲੋਂ ਵੀ ਜ਼ਿਆਦਾ ਗੰਦਾ ਲੱਗਦਾ ਸੀ ਉਹ ਲੋਕਾਂ ਨੂੰ। ਨਿੱਤ ਤੜਕੇ ਉੱਠ ਕੇ ਸਿੱਖਾਂ ਨੂੰ ਤੇ ਸਿੱਖੀਆਂ ਨੂੰ ਗਾਲਾਂ ਕੱਢਦਾ ਸੀ। ਪੰਜਾਬ ਦੇ ਵਿੱਚ ਇਹੋ ਜਿਹੇ 50-60 ਗੁੰਡੇ ਭਾਰਤੀ ਸਟੇਟ ਨੇ ਪਾਲੇ ਹੋਏ ਆ ਜਿਨ੍ਹਾਂ ਦਾ ਕੰਮ ਹੀ ਇਹ ਆ ਸਿੱਖਾਂ ਨੂੰ ਤੇ ਸਿੱਖੀ ਨੂੰ ਗਾਲਾਂ ਕੱਢਣੀ। ਤੇ ਉਹਨਾਂ ਦੇ ਵਿੱਚੋਂ ਇੱਕ ਠੋਕਿਆ ਤੇ ਬਾਕੀ ਸਾਰੇ ਸ਼ਾਂਤ ਜਿਹੇ ਹੋ ਗਏ। ਹੁਣ ਉਹੋ ਜਿਹੇ ਬੰਦੇ ਬਾਰੇ ਕੋਈ ਗੱਲ ਕਰੇ ਤੇ ਕੋਈ ਆਪਦੇ ਗਲੀ ਵਾਲੇ ਬੰਦੇ, ਨਹੀਂ ਜੀ ਸਾਰੇ ਹਿੰਦੂ ਥੋੜੀ ਮਾੜੇ ਆ, ਸਾਡੀ ਗਲੀ 'ਚ ਇੱਕ ਸਬਜ਼ੀ ਵਾਲਾ ਭਾਈ ਆ ਰਾਮ ਲਾਲ, ਉਹ ਬਹੁਤ ਵਧੀਆ ਭਾਈ, ਅਸੀਂ ਉਹਨੂੰ ਮਾੜਾ ਕਦੋਂ ਕਹਿੰਦੇ? ਜਿਹੜਾ ਮਾੜਾ ਉਹਨੂੰ ਤਾਂ ਮਾੜਾ ਕਹਿ ਲੈਣ ਦਿਆ ਕਰੋ। ਆ ਜਿਹੜੇ ਬੀਬੇ ਵਾਲਕ ਦੇ ਸਿੱਖ ਨੇ ਨਾ, ਜਿਹੜੇ ਸੜਕ ਦੇ ਵਿਚਾਲੇ ਚੱਲਦੇ ਆ, ਨਾਲੇ ਆਪ ਮਰਦੇ ਆ ਨਾਲੇ ਸਾਨੂੰ ਕੌਮ ਨੂੰ ਵਿਪਤਾ ਪਾਉਂਦੇ। ਮੈਂ ਫੇਰ ਇਹ ਕਹਿਣਾ ਕਿ ਸਾਨੂੰ ਅਕਲ ਵਰਤਣੀ ਪਊਗੀ, ਸਾਨੂੰ ਸੱਚ ਬੋਲਣਾ ਪਊਗਾ। ਉਹ ਵਿਦਵਾਨ, ਉਹ ਪ੍ਰਚਾਰਕ, ਉਹ ਰਾਗੀ ਢਾਡੀ, ਉਹ ਕੌਮ ਦੇ ਦੇਣਦਾਰ ਨੇ, ਗੁਨਾਹਗਾਰ ਨੇ ਜਿਹੜੇ ਸੱਚ ਨਹੀਂ ਦੱਸਦੇ। ਸੱਚ ਦੱਸਣਾ ਪਊਗਾ ਸਾਡੀ ਆਉਣ ਵਾਲੀ ਨਸਲ ਨੂੰ ਕਿ ਹਰ ਕੌਮ ਦੇ ਵਿੱਚ ਚੰਗੇ ਮਾੜੇ ਬੰਦੇ ਹੁੰਦੇ ਆ। ਹਿੰਦੂਆਂ ਵਿੱਚੋਂ ਵੀ ਬਥੇਰੇ ਮਾੜੇ ਤੋਂ ਮਾੜੇ ਟੱਕਰੇ ਜਿਨ੍ਹਾਂ ਨੇ ਸਿੱਖੀ ਅਤੇ ਸਿੱਖਾਂ ਨਾਲ ਧੋਖ ਮਾਇਆ, ਸਾਡੀ ਪਿੱਠ 'ਚ ਛੁਰਾ ਮਾਰਿਆ। ਹਿੰਦੂਆਂ ਚੋਂ ਬਥੇਰੇ ਕਿਰਤ ਘਣ ਨਿਕਲੇ ਜਿਨ੍ਹਾਂ ਨੇ ਅੱਡ ਅੱਡ ਢੰਗਾਂ ਨਾਲ ਸਾਡੀ ਕੌਮ ਨਾਲ ਗਦਾਰੀਆਂ ਕੀਤੀਆਂ, ਸਾਨੂੰ ਦੱਸਣਾ ਪਊ।
ਤੇ ਸਾਨੂੰ ਇਹ ਵੀ ਦੱਸਣਾ ਪਊਗਾ ਕਿ ਮੁਸਲਮਾਨ ਵੀ ਸਾਰੇ ਭਲੇ ਨਹੀਂ ਹੈਗੇ। ਇਹ ਵੀ ਦੱਸਣਾ ਪਊਗਾ ਕਿ ਗੋਰੇ ਜਾਂ ਈਸਾਈ ਬਹੁਤ ਚੰਗੇ ਹੋਣਗੇ, ਪਰ ਸਾਡਾ ਰਾਜ ਖੋਇਆ, ਸਾਡਾ ਜਿਹੜਾ ਧਰਮ ਪਰਿਵਰਤਨ ਦਾ ਮੁੱਦਾ ਹੁਣ ਚੱਲਿਆ ਭਖਿਆ, ਸਾਡੇ ਤਾਂ ਰਾਜਾ ਦਲੀਪ ਸਿੰਘ ਮਹਾਰਾਜਾ ਜੀ ਨੂੰ ਲੈ ਕੇ ਗਏ, ਉਹਦਾ ਈਸਾਈਕਰਨ ਕਰਤਾ। ਉਹ ਸਾਰੀ ਉਮਰ ਜਿਹੜੀ ਆ ਬਲੈਕ ਪ੍ਰਿੰਸ ਫਿਲਮ ਵੀ ਆਈ, ਤੇ ਸਾਡਾ ਰਾਜ ਭਾਗ ਹੋਣ, ਸਾਡੇ ਬੰਦਿਆਂ ਦਾ ਧਰਮ ਪਰਿਵਰਤਨ ਕਰਾਉਣ, ਤੇ ਸਾਡੀਆਂ ਰਾਣੀਆਂ ਨੂੰ, ਮਹਾਰਾਣੀ ਜਿੰਦ ਕੌਰ ਵਰਗੀਆਂ ਨੂੰ ਬੇਪੱਤ ਕਰਨ, ਜਲੀਲ ਕਰਨ, ਤੇ ਉਹ ਕਾਹਦੇ ਸਾਡੇ ਲਈ ਚੰਗੇ ਹੋਏ ਜੀ? ਜਿਹਦੇ ਲਈ ਜਿੰਨਾ ਚੰਗਾ ਕੋਈ, ਹਾਂ ਜੇ ਕਿਸੇ ਨੇ ਚੰਗਾ ਕੀਤਾ ਉਹ ਗੋਰੇ ਨੂੰ ਅਸੀਂ ਚੰਗਾ ਕਹਿ ਦਿਆਂਗੇ, ਪਰ ਪੂਰੇ ਦੇ ਪੂਰੇ ਕਿਸੇ ਕਿਤਾਬ ਨੂੰ, ਪੂਰੀ ਕਿਸੇ ਵਿਅਕਤੀ ਨੂੰ, ਕਿਸੇ ਪੂਰੇ ਕੌਮ ਨੂੰ ਇਸ ਤਰੀਕੇ ਨਾਲ ਕਲੀਨ ਚਿੱਟਾਂ ਨਹੀਂ ਦਿੱਤੀਆਂ ਜਾਣੀਆਂ। ਸੋ ਸਾਨੂੰ ਸਪਸ਼ਟਤਾ ਲਿਆਉਣੀ ਪਊਗੀ। ਸਾਡਾ ਧਰਮ ਤਾਂ ਸਾਨੂੰ ਇਹ ਕਹਿੰਦਾ ਕਿ ਸੱਚ ਬੋਲੋ, ਤੇ ਅਸੀਂ ਝੂਠ ਦੇ ਰਾਹ ਪੈ ਕੇ ਅਸੀਂ ਬੁੱਕਲ ਦੇ ਸੱਪ ਜਿਹੜੇ ਆ ਉਹ ਪਾਲ ਰਹੇ ਹਾਂ। ਸਾਨੂੰ ਪਤਾ ਕਿਸੇ ਨੂੰ ਨਹੀਂ ਹੁੰਦਾ, ਅਸੀਂ ਉਸ ਬੰਦੇ ਨੂੰ ਆਪਦਾ ਯਾਰ ਬਣਾ ਲਾਂਗੇ, ਭਰਾ ਬਣਾ ਲਾਂਗੇ, ਇਹਨਾਂ ਪ੍ਰਚਾਰਕਾਂ ਦੇ ਮਗਰ ਲੱਗ ਕੇ ਅਸੀਂ ਉਹ ਕਿਤਾਬ ਆਪਦੀ ਮੰਨ ਕੇ ਬਹਿ ਜਾਾਂਗੇ ਜਿਹੜੀ ਸਾਡੇ ਖਿਲਾਫ ਚੱਲਦੀ ਹੋ। ਮੈਂ ਧੰਨਵਾਦੀ ਹਾਂ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਇਸ ਕਿਤਾਬ ਦੇ ਬਾਰੇ ਚਰਚਾ ਛੇੜੀ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਬਾਰੇ, ਤੇ ਦੱਸਿਆ ਕਿ ਇਹ ਕਿਤਾਬ ਸਿੱਖ ਨਜ਼ਰੀਏ ਤੋਂ ਨਹੀਂ ਲਿਖੀ ਗਈ, ਇਹਦੇ ਵਿੱਚ ਆਹ ਗੜਬੜਾਂ ਨੇ। ਇਵੇਂ ਹੀ ਹੋਰ ਕਿਤਾਬਾਂ ਮੈਂ ਇਹ ਚਾਹੁੰਦਾ ਹਾਂ ਕਿ ਕਿਤੇ ਬਾਹਰਲੇ ਮੁਲਕਾਂ ਦੇ ਕਿਸੇ ਗੁਰਦੁਆਰੇ ਚੋਂ ਜਾਂ ਕੋਈ ਕਮੇਟੀ ਤੋਂ ਐਲਾਨ ਹੋ ਜਾਵੇ ਕਿ ਜਿਹੜਾ ਸਿੱਖ ਵਿਦਵਾਨ 20 ਕਿਤਾਬਾਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੜ੍ਹ ਕੇ ਉਹਨਾਂ ਵਿੱਚੋਂ ਗੁਰਮਤ ਵਿਰੋਧੀ ਜਾਂ ਸਿੱਖ ਫਲਸਫੇ ਦੇ ਜਾਂ ਸਿੱਖ ਇਤਿਹਾਸ ਦੇ ਵਿਰੋਧੀ ਗੜਬੜਾ ਲੱਭ ਕੇ ਸਾਨੂੰ ਦੱਸੇਗਾ, ਅਸੀਂ ਇੱਕ ਨਵੀਂ ਕਿਤਾਬ ਵੀ ਛਾਪਾਂਗੇ ਕਿ ਆਹ ਗੱਲਾਂ ਉਹਨੇ ਲੱਭੀਆਂ ਨੇ, ਅਸੀਂ ਉਹਨੂੰ ਇੰਨੇ $100 ਦਾ ਇਨਾਮ ਦੇਵਾਂਗੇ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਅਗਲੇ ਸਾਲ ਤੱਕ ਦਾ ਪ੍ਰੋਜੈਕਟ ਹੋ ਜਾਵੇ। ਇਵੇਂ ਹੀ ਗੁਰੂ ਨਾਨਕ ਸਾਹਿਬ ਜੀ ਬਾਰੇ ਪ੍ਰੋਜੈਕਟ ਹੋ ਜਾਵੇ ਕਿ ਗੁਰੂ ਨਾਨਕ ਸਾਹਿਬ ਜੀ ਬਾਰੇ ਕੋਈ 20 ਕਿਤਾਬਾਂ ਚੁਣਵੀਆਂ ਫੜੋ, ਉਹਨਾਂ ਦੇ ਉੱਤੇ ਜਿਹੜੀ ਆ ਆਲੋਚਨਾਤਮਕ ਵਿਆਖਿਆ ਕਰੋ, ਤੇ ਦੱਸੋ ਕਿ ਉਹ ਗੁਰਮਤ ਫਲਸਫੇ ਅਤੇ ਸਿੱਖ ਇਤਿਹਾਸ ਦੇ ਨਜ਼ਰੀਏ ਤੋਂ ਕਿਹੜੀਆਂ-ਕਿਹੜੀਆਂ ਗਲਤੀਆਂ ਉਹ 'ਚ ਲਿਖੀਆਂ ਹੋਈਆਂ ਨੇ। ਤੇ ਮੈਂ ਇਹ ਦੱਸਦਾ ਗੱਲਾਂ ਕਿ ਜੇ ਅਸੀਂ ਇਸ ਤਰੀਕੇ ਨਾਲ ਹੀ ਕਰ ਲਈਏ ਤਾਂ ਅਸੀਂ ਘੱਟੋ ਘੱਟ ਇਹਨਾਂ ਸਾਰੇ ਲਿਖਾਰੀਆਂ ਨੂੰ ਬਿਰਤਾ ਤਾਂ ਪਾ ਸਕਦੇ ਹਾਂ। ਹੁਣ ਤਾਂ ਹਰ ਸਾਲ ਅਖਬਾਰਾਂ ਦੇ ਵਿੱਚ, ਮੈਗਜ਼ੀਨਾਂ ਦੇ ਵਿੱਚ, ਕਿਤਾਬਾਂ ਦੇ ਰਾਹੀਂ ਸਿੱਖ ਇਤਿਹਾਸ ਨੂੰ ਦੂਸ਼ਿਤ ਕਰਨ ਵਾਲੀਆਂ ਗੱਲਾਂ ਆ ਰਹੀਆਂ ਨੇ, ਜਿਹਦਾ ਜਿਵੇਂ ਜੀ ਕਰਦਾ ਆਪਦੇ ਹਿਸਾਬ ਨਾਲ ਸਾਡੇ ਧਰਮ ਨੂੰ ਡਿਸਕ੍ਰਾਈਬ ਕਰ ਰਿਹਾ, ਜਿਹਦਾ ਜਿਵੇਂ ਦਿਲ ਕਰਦਾ ਸਾਡੇ ਬਾਰੇ ਆਪਦੇ ਜਿਹੜੇ ਵਿਚਾਰ ਨੇ ਉਹ ਦੇਈ ਜਾਂਦਾ। ਸੋ ਅਸੀਂ ਇਹ ਬੇਨਤੀ ਕਰਦੇ ਹੋਏ ਸਮਾਪਤੀ ਕਰਦੇ ਹਾਂ ਕਿ ਇਹ ਦਿਨ ਜਿਹੜੇ ਨੇ ਇਹ ਸਾਡੀ ਕੌਮ ਲਈ ਬਹੁਤ ਅਹਿਮ ਨੇ। ਸਾਰੇ ਘਰਾਂ ਦੇ ਵਿੱਚ ਦਸ਼ਮੇਸ਼ ਪਾਤਸ਼ਾਹ ਬਾਰੇ, ਸਾਹਿਬਜ਼ਾਦਿਆਂ ਬਾਰੇ, ਸਾਡੇ ਧਰਮ ਬਾਰੇ, ਬੀਤੇ ਦੌਰ ਬਾਰੇ ਵੀ, ਅੱਜ ਦੇ ਦੌਰ ਬਾਰੇ ਵੀ, ਤੇ ਭਵਿੱਖ ਬਾਰੇ ਵੀ ਚਰਚਾ ਹੋਣੀ ਚਾਹੀਦੀ ਆ, ਹੁੰਦੀ ਵੀ ਆ, ਚੱਲਦੀ ਵੀ ਆ ਚਰਚਾ। ਤੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਵਧੀਆ ਲੱਗਦਾ, ਅੱਜ ਪੰਜਾਬ ਦੀ ਧਰਤੀ ਉੱਤੇ ਮੈਂ ਜਦੋਂ ਨਜ਼ਰ ਮਾਰਦਾ ਥਾਂ ਥਾਂ ਦੇ ਉੱਤੇ ਗੱਤਕੇ ਕਲੱਬਾਂ ਦੇ ਰਾਹੀਂ ਜਾਂ ਕਿਸੇ ਹੋਰ ਢੰਗ ਤਰੀਕੇ ਨਾਲ ਕੌਮ ਦੇ ਪ੍ਰਤੀ ਆਪਦੇ ਫਰਜ਼ ਨਿਭਾਉਣ ਵਾਲੀਆਂ ਜਥੇਬੰਦੀਆਂ, ਸੰਸਥਾਵਾਂ ਸਰਗਰਮ ਨੇ, ਪਰ ਜਿੱਥੇ ਜਿੱਥੇ ਗੜਬੜਾਂ ਨੇ, ਘਾਟਾਂ ਨੇ, ਜਿੱਥੇ ਸਾਨੂੰ ਹੋਰ ਵਧੀਆ ਕਰਨ ਦੀ ਲੋੜ ਆ, ਉਹਨਾਂ ਚੀਜ਼ਾਂ ਵੱਲ ਵੀ ਧਿਆਨ ਦਈਏ। ਜੇ ਅਸੀਂ ਰਵਾਇਤੀ ਚੱਲਦੇ ਰਵਾਂਗੇ ਵੀ ਉਵੇਂ ਜੀ ਐਵੇਂ ਜੀ, ਫਿਰ ਉਹ ਟ੍ਰੈਡਮਿਲ ਵਾਲੀ ਗਧੀ ਗੇੜ ਵਾਲੀ ਗੱਲ। ਸਾਨੂੰ ਉਹ ਚੀਜ਼ਾਂ ਲੱਭਣੀਆਂ ਪੈਣਗੀਆਂ ਜਿਹੜੀਆਂ ਸਾਨੂੰ ਲਾਹਾ ਦਿੰਦੀਆਂ ਨੇ, ਫਾਇਦਾ ਦਿੰਦੀਆਂ ਨੇ, ਉਹਨਾਂ ਦੀ ਨਿਸ਼ਾਨਦੇਹੀ ਕਰਕੇ, ਮਾਰਕਿੰਗ ਕਰਕੇ ਉਹਨਾਂ ਨੂੰ ਇੰਪਰੂਵ ਕਰੀਏ, ਵਧਾਈਏ। ਤੇ ਜਿਹੜੀਆਂ ਚੀਜ਼ਾਂ ਸਾਡੇ ਲਈ ਠੀਕ ਨਹੀਂ ਹੈ, ਜਾਂ ਕਈ ਚੀਜ਼ਾਂ ਵਕਤ ਦੇ ਹਿਸਾਬ ਨਾਲ ਕਿਸੇ ਵੇਲੇ ਕੋਈ ਚੀਜ਼ ਬਹੁਤ ਸਾਰਥਕ ਹੁੰਦੀ ਆ, ਵਕਤ ਬੀਤਦਾ ਤੇ ਉਹੀ ਚੀਜ਼ ਜਿਹੜੀ ਆ ਉਹ ਉਸ ਤਰੀਕੇ ਦੀ ਰੈਲੇਵੈਂਟ ਨਹੀਂ ਰਹਿੰਦੀ, ਤੇ ਫਿਰ ਉਹ ਚੀਜ਼ ਤਿਆਗਣੀ ਪੈਂਦੀ ਹੈ, ਉਹਦੀ ਥਾਂ ਤੇ ਨਵੀਂ ਲੈ ਕੇ ਆਉਣੀ ਪੈਂਦੀ ਹੈ। ਸਾਨੂੰ ਸਾਰਿਆਂ ਨੂੰ ਚੇਤੇ ਹੋਣਾ ਚਾਹੀਦਾ ਕਿ ਗੁਰੂ ਘਰ ਦੇ ਵਿੱਚ ਕਿਵੇਂ ਕਿਸੇ ਵੇਲੇ ਕਿਹੜੀ ਪ੍ਰਥਾ ਚੱਲੀ, ਮੰਜੀ ਪ੍ਰਥਾ ਚੱਲੀ, ਮਸੰਦ ਪ੍ਰਥਾ ਚੱਲੀ, ਫਿਰ ਗੁਰੂ ਸਾਹਿਬ ਨੇ ਅਲੱਗ-ਅਲੱਗ ਤਰੀਕੇ ਨਾਲ, ਗੁਰੂ ਸਾਹਿਬ ਨੇ ਸਾਨੂੰ ਗਤੀਸ਼ੀਲ ਬਣਾਇਆ। ਅਸੀਂ ਖੜੇ ਖਲੋਤੇ ਨਹੀਂ ਹੈਗੇ ਕਿ ਇੱਕ ਵਾਰੀ ਜਿਹੜੀ ਚੀਜ਼ ਬਣ ਗਈ ਜੇ ਹੁਣ ਉਵੇਂ ਚੱਲਦਾ ਰਹੂਗਾ। ਸੋ ਸਾਨੂੰ ਸਿੱਖ ਫਲਸਫੇ ਦੇ ਅੰਦਰੋਂ, ਸਿੱਖ ਇਤਿਹਾਸ ਦੇ ਵਿੱਚੋਂ ਨਵੀਆਂ ਸੇਧਾਂ ਲੈ ਕੇ ਨਵੇਂ ਅੱਜ ਦੇ ਹਿਸਾਬ ਦੇ ਨਾਲ ਫੈਸਲੇ ਲੈਣੇ ਪੈਣਗੇ। ਤੇ ਜੇ ਅਸੀਂ ਉਹੀ ਸਾਰਾ ਕੁਝ ਕਰਦੇ ਰਹੇ ਜੋ ਪਹਿਲਾਂ ਕਰਦੇ ਆ, ਫਿਰ ਜੋ ਕੁਝ ਅਸੀਂ ਪਹਿਲਾਂ ਪਾ ਰਹੇ ਹਾਂ ਉਹੀ ਕੁਝ ਮਿਲਦਾ ਰਹੂਗਾ, ਉਹੀ ਕੁਝ ਸਾਡੇ ਝੋਲੀ 'ਚ ਪਵੇਗਾ। ਸੋ ਮੈਂ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ ਵਿੱਚ ਇਹ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਦਿਨ ਜਿਹੜੇ ਨੇ, ਠੰਡ ਬਹੁਤ ਹੁੰਦੀ ਹੈ ਸਾਰੇ ਸੰਸਾਰ ਦੇ ਵਿੱਚ, ਘਰਾਂ 'ਚ ਲੜੇ ਹੁੰਦੇ ਆ, ਇਹ ਦਿਨ ਬੜੇ ਕੀਮਤੀ ਨੇ, ਤੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਆਪਾਂ ਆਪਦੇ ਇਤਿਹਾਸ ਨਾਲ, ਆਪਦੇ ਵਿਰਸੇ ਨਾਲ
ਆਪਦੇ ਫਲਸਫੇ ਨਾਲ ਜੁੜਨ ਦੀ ਗੱਲ ਕਰਿਆ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।